ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਬਰਜ਼ ਮਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV4 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ, ਜੀ ਆਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਮਿਹਰਬਾਨੀ। ਜੀ ਡਾਕਟਰ ਸਾਹਿਬ, ਅੱਜ 15 ਜੁਲਾਈ 2024 31 ਹਾੜ ਨਾਨਕਸ਼ਾਹੀ ਸੰਮਤ 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾਦਨ ਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਟਸ ਕੇਬਲ, ਬਲਫਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਨਾਲ ਔਰ ਆਪਾਂ ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਕਿ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਵੇਗਾ। ਔਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀਕਐਂਡ ਦੇ ਹਵਾਲੇ ਨਾਲ ਡਾਕਟਰ ਸਾਹਿਬ ਦੀ ਜਿਹੜੀ 4 ਰੋਜ਼ਾ ਟ੍ਰਿਪ ਸੀ ਉਸ ਦੇ ਹਵਾਲੇ ਨਾਲ ਔਰ ਕਰੰਟ ਇਸ਼ੂ ਦੇ ਹਵਾਲੇ ਨਾਲ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਆਪਣੇ ਪ੍ਰੋਗਰਾਮ ਦੀ ਹਮੇਸ਼ਾ ਤਰ੍ਹਾਂ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਤੋਂ ਗੋਲਡਨ ਗਰੋਸਰੀਜ਼ ਤੋਂ ਸਰਦਾਰ ਹਰਜਿੰਦਰ ਸਿੰਘ ਅਵਰਾਜ ਕੌਰ ਉਹਨਾਂ ਨੇ ਆਪਣੇ ਸਪੁੱਤਰ ਸਤਵਿੰਦਰ ਸਿੰਘ ਦੇ ਬੀਬੀ ਰਾਜ ਕੌਰ ਨਾਲ ਆਨੰਦ ਕਾਰਜ ਦੀ ਖੁਸ਼ੀ ਵਿੱਚ ਜਿਹੜੀ ਹੈ ਸਪਾਂਸਰਸ਼ਿਪ ਜਿਹੜੀ ਭੇਜੀ ਹੈ। ਸੋ ਅਸੀਂ ਉਹਨਾਂ ਨੂੰ ਬਹੁਤ ਬਹੁਤ ਵਧਾਈਆਂ ਦਿੰਦੇ ਹਾਂ ਉਹਨਾਂ ਦੇ ਸਪੁੱਤਰ ਦੇ ਵਿਆਹ ਦੇ ਬਾਬਤ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਹਰਜਿੰਦਰ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166619184, ਸੇਮ ਨੰਬਰ ਤੇ WhatsApp ਕਰ ਸਕਦੇ, ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਸੋ ਵਿਊਅਰਸ, ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਅੱਜ ਦੇ ਪਹਿਲੇ ਸੈਗਮੈਂਟ ਦੇ ਵਿੱਚ ਉਹ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਜਿਹੜੇ ਟ੍ਰਿਪ ਹੈ ਉਸ ਬਾਰੇ ਵੀ ਆਪਾਂ ਪੁੱਛਾਂਗੇ, ਪਰ ਜਿਹੜਾ ਆਪਣਾ ਲੀਡ ਟੌਪਿਕ ਹੈ ਉਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅੱਜ ਵਰਲਡ ਸਿੱਖ ਪਾਰਲੀਮੈਂਟ ਦੇ ਡੈਲੀਗੇਸ਼ਨ ਵੱਲੋਂ ਜਨੇਵਾ ਵਿਖੇ ਯੂਨਾਈਟਿਡ ਨੇਸ਼ਨ ਹਿਊਮਨ ਰਾਈਟਸ ਕਮੇਟੀ ਸਾਹਮਣੇ ਸਿੱਖ ਕੌਮ ਦਾ ਕੇਸ ਪੇਸ਼ ਕੀਤਾ ਗਿਆ ਔਰ ਐਡਵੋਕੇਟ ਰਣਜੀਤ ਸਿੰਘ ਸਰਾਂ ਦੀ ਅਗਵਾਈ ਹੇਠ ਭਾਰਤ ਸਰਕਾਰ ਦੇ ਜ਼ੁਲਮਾਂ ਦਾ ਕੱਚਾ ਚਿੱਠਾ ਜਿਹੜਾ ਸਬੂਤਾਂ ਸਮੇਤ ਪਹਿਲਾਂ ਹੀ ਇਸ ਕਮੇਟੀ ਨੂੰ ਸੌਂਪਿਆ ਜਾ ਚੁੱਕਾ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਗੋਲਡਨ ਗਰੋਸਰੀਜ਼, ਜਿਨ੍ਹਾਂ ਨੇ ਆਪਣੇ ਕਾਰੋਬਾਰ ਦੇ ਵਿੱਚ ਸਮੁੱਚੇ ਪਰਿਵਾਰ ਨੇ, ਕਿਉਂਕਿ ਸਾਰੇ ਭਰਾ ਇਕੱਠੇ ਰਹਿੰਦੇ ਨੇ, ਸਾਂਝਾ ਪਰਿਵਾਰ ਹੈ ਔਰ ਲੰਬੇ ਸਮੇਂ ਤੋਂ ਆਲਮੋਸਟ 1992 'ਚ ਜਦੋਂ ਮੈਂ ਪਹਿਲੀ ਵਾਰ ਟੋਰਾਂਟੋ ਗਿਆ ਇਹਨਾਂ ਦੇ ਗ੍ਰਹਿ ਹੀ ਰੁਕਿਆ ਔਰ ਇਹਨਾਂ ਸਾਰੇ ਹੀ 30+ ਸਾਲਾਂ ਦੇ ਵਿੱਚ ਮੇਰੇ ਇਹ ਮੇਜ਼ਬਾਨ ਹੁੰਦੇ ਨੇ। ਇਹਨਾਂ ਦੇ ਕੋਲ ਹੀ ਜਿਹੜੇ ਪ੍ਰੋਜੈਕਟ ਅਸੀਂ ਜਦੋਂ ਡਾਕਟਰ ਸਿੰਥੀਆ ਨੇ ਆਪਣਾ ਬੁੱਕ ਪ੍ਰੋਜੈਕਟ ਫਾਈਟਿੰਗ ਫॉर ਫੇਥ ਐਂਡ ਨੇਸ਼ਨ ਡਾਇਲੌਗ ਵਿਦ ਸਿੱਖ ਮਿਲੀਟੈਂਟਸ ਇਸ ਦੇ ਉੱਤੇ ਕੰਮ ਕੀਤਾ ਤੇ ਲੰਬਾ ਵਕਤ ਉਹ ਵੀ ਇਹਨਾਂ ਦੇ ਕੋਲ ਹੀ ਰਹੇ। ਇਹ ਸਾਡਾ ਪੱਕਾ ਟਿਕਾਣਾ ਹੈ ਔਰ ਵੀਰ ਹਰਜਿੰਦਰ ਸਿੰਘ ਔਰ ਉਹਨਾਂ ਦੀ ਸਿੰਘਣੀ ਸਾਹਿਬਾਂ ਅਵਰਾਜ ਕੌਰ, ਉਹਨਾਂ ਦੇ ਬੇਬੇ ਜੀ, ਬਾਪੂ ਜੀ, ਭੈਣਾਂ, ਭਾਬੀਆਂ, ਇਹ ਸਾਰਾ ਇੰਨਾ ਕੁ ਪਿਆਰਾ ਪਰਿਵਾਰ ਹੈ। ਗੁਰਸਿੱਖ ਪਰਿਵਾਰ, ਘਰ 'ਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਕਿ ਇੰਨੀ ਹਿਊਮਿਲਿਟੀ ਔਰ ਇਹਨਾਂ ਨੇ ਆਪਣੇ ਕਾਰੋਬਾਰੀ ਸਿਲਸਿਲੇ ਦੇ ਵਿੱਚ ਵੀ ਜਿਹੜਾ ਬਹੁਤ ਸਾਰਿਆਂ ਨੂੰ ਰੁਜ਼ਗਾਰ ਦਿੱਤਾ ਹੈ। ਇੱਕ ਸਮਾਂ ਸੀ ਜਦੋਂ ਬਹੁਤ ਵਸੀਹ ਪੈਮਾਨੇ ਦੇ ਉੱਤੇ ਇਹਨਾਂ ਦਾ ਵੱਡੇ ਸਟੋਰ ਸੀ ਤੇ ਉਹਦੇ 'ਚ 15-20 ਸਿੱਖ ਬੀਬੀਆਂ, ਸਿੰਘ, ਸਿੱਖੀ ਸਰੂਪ ਵਾਲੇ ਔਰ ਸਿਰ ਢਕੇ ਹੋਏ ਬੀਬੀਆਂ ਦੇ ਉਹਨਾਂ ਨੇ ਜਿਹੜਾ ਹੈ ਉਹ ਇੰਪਲੋਇਮੈਂਟ ਦਿੱਤੀ ਔਰ ਸਾਰੇ ਸ਼ਹਿਰ ਦੇ ਵਿੱਚ ਵੀ ਉਹਨਾਂ ਦਾ ਇੱਕ ਆਪਣਾ ਰੈਪੂਟੇਸ਼ਨ ਹੈ ਕਿਉਂਕਿ ਸ਼ਰਾਫਤ ਦੇ ਤੌਰ ਤੇ ਵੀ ਔਰ
ਆਪਣੇ ਕਾਰੋਬਾਰ ਵਿੱਚ ਇਮਾਨਦਾਰੀ ਦੇ ਤੌਰ ਤੇ ਵੀ ਇਹ ਜਾਣੇ ਜਾਂਦੇ ਨੇ। ਸੋ ਉਹਨਾਂ ਦੇ ਸਪੁੱਤਰ ਰਾਜਵਿੰਦਰ ਸਿੰਘ ਦਾ ਆਨੰਦ ਕਾਰਜ ਸੀ ਫਰਾਈਡੇ, ਔਰ ਮੇਰਾ ਹਾਲਾਂਕਿ ਬਹੁਤ ਥੋੜ੍ਹੀਆਂ ਥਾਵਾਂ ਨੇ ਜਿੱਥੇ ਮੈਂ ਨਿੱਜੀ ਸਮਾਗਮਾਂ ਦੇ ਵਿੱਚ ਸ਼ਮੂਲੀਅਤ ਕਰਨਾ ਆਪਣਾ ਫਰਜ਼ ਸਮਝਦਾ ਹਾਂ, ਔਰ ਇਹ ਉਹਨਾਂ ਪਰਿਵਾਰਾਂ ਚੋਂ ਹੀ ਨੇ। ਔਰ ਥਰਸਡੇ ਅਸੀਂ ਜਿਹੜਾ ਵਾਇਆ ਡਿਟਰੋਇਟ ਕੈਨੇਡਾ ਪਹੁੰਚ ਗਏ ਸੀ ਉਹਨਾਂ ਦੇ ਗ੍ਰਹਿ ਵਿਖੇ, ਔਰ ਉਸ ਤੋਂ ਬਾਅਦ ਫਰਾਈਡੇ ਆਨੰਦ ਕਾਰਜ ਸੀ ਉਹਨਾਂ ਦੇ ਬੇਟੇ ਸਤਵਿੰਦਰ ਸਿੰਘ ਔਰ ਉਹਨਾਂ ਦੀ ਬੱਚੀ ਰਾਜਵਿੰਦਰ ਕੌਰ, ਜਿਹੜੀ ਅੱਗੋਂ ਬੇਟੀ ਵੀ ਪੰਥਕ ਪਰਿਵਾਰ ਹੈ ਹਰੀਰਾਜ ਸਿੰਘ, ਔਰ ਉਹਨਾਂ ਦੀ ਜਿਹੜੇ ਵੀ ਲੰਬੇ ਸਮੇਂ ਤੋਂ ਇਸ ਪਿੰਡ ਦੇ ਵਿੱਚ ਹੀ ਨੇ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਔਰ ਜਿਉਂ-ਜਿਉਂ ਮੈਂ ਆਪਣੇ ਇਸ ਟ੍ਰਿਪ ਦੇ ਵਿੱਚ ਕਿਤੇ ਨਾਲ ਮੁਲਾਕਾਤਾਂ ਹੋਈਆਂ, ਕੁਝ ਪਿਕਚਰਸ ਜਿਹੜੀਆਂ ਸਾਡੇ ਸਾਥੀ ਭਾਈ ਗੁਰਦੇਵ ਸਿੰਘ ਜਿਹੜੇ ਹੁਣ ਪੱਕੇ ਸਾਡੇ ਸਫ਼ਰਾਂ ਦੇ ਸਾਥੀ ਨੇ, ਖਾਲਿਸਤਾਨ ਦੇ ਸਾਥੀ ਤਾਂ ਹੈ ਹੀ ਸਨ, ਔਰ ਉਹਨਾਂ ਨੂੰ ਵੀ ਹਮੇਸ਼ਾ ਮੈਂ ਖੇਚਲ ਦਿੰਦਾ, ਪਰ ਉਹ ਚਾਅ ਦੇ ਨਾਲ ਔਰ ਪਿਆਰ ਦੇ ਨਾਲ ਇਸ ਸੇਵਾ ਨੂੰ ਨਿਭਾਉਂਦੇ ਨੇ, ਸਾਥ ਵੀ ਹੁੰਦਾ ਹੈ। ਹੁਣ ਫੋਟੋਗ੍ਰਾਫੀ ਵੀ ਪ੍ਰੋਪਰ ਕਰਦੇ ਨੇ, ਔਰ ਉਹਨਾਂ ਨੇ ਇਹਨਾਂ ਸਾਰੀਆਂ ਨੂੰ ਜਿਹੜਾ ਉਹ ਕੈਮਰੇ 'ਚ ਬੰਦ ਵੀ ਕੀਤਾ। ਬੜੇ ਚੰਗੇ ਮਾਹੌਲ 'ਚ ਗੁਰਦੁਆਰਾ ਡਿਕਸੀ ਜਿਹੜਾ ਇੱਕ ਬਹੁਤ ਵੱਡਾ, ਉਹਨਾਂ ਦੇ ਕੋਲ 5-6 ਜਿਹੜੇ ਜਿੱਦਣ ਇਹ ਆਨੰਦ ਕਾਰਜ ਸੀ 4-5 ਆਨੰਦ ਕਾਰਜ ਹੋਰ ਵੀ ਚੱਲ ਰਹੇ ਸੀ, ਹਾਲਾਂ ਵਰਕਿੰਗ ਡੇ ਫਰਾਈਡੇ ਦੇ ਸੀ। ਉਹਨਾਂ ਨੇ ਬਹੁਤ ਸਾਰੇ ਅੱਡ-ਅੱਡ ਹਾਲ ਬਣਾਏ ਹੋਏ ਨੇ, ਪੂਰਨ ਗੁਰਮਤ ਅਨੁਸਾਰ ਇਹ ਆਨੰਦ ਕਾਰਜ ਹੋਇਆ। ਸਾਨੂੰ ਵੀ ਜਿਹੜਾ ਆਪਣੇ ਵਿਚਾਰ ਦੇਣ ਦਾ ਸਬਬ ਜਾਂ ਮੌਕਾ ਮਿਲਿਆ, ਤੇ ਗੱਲ ਤਾਂ ਸਾਡੀ ਕਿਤੇ ਹੋਏ ਕਿਸੇ ਦੇ ਮੁੰਡੇ ਜੰਮਣ ਦੀ ਖੁਸ਼ੀ ਹੋਏ, ਆਨੰਦ ਕਾਰਜ ਹੋਏ, ਜਾਂ ਸੰਸਾਰ ਦੇ ਤੁਰ ਜਾਣ ਦੀ ਗੱਲ ਹੈ। ਗੱਲ ਤਾਂ ਅਸੀਂ ਇਹੀ ਕਹਿਣਾ ਹੁੰਦਾ ਕਿ ਭਾਈ ਬਾਕੀ ਤਾਂ ਜੀਵਨ ਦੀਆਂ ਖੁਸ਼ੀਆਂ, ਜੀਵਨ ਦੇ ਬਾਕੀ ਸਾਰੇ ਸਿਲਸਿਲੇ ਚੱਲਦੇ ਹੀ ਰਹਿੰਦੇ ਨੇ, ਪਰ ਸਾਨੂੰ ਸਭ ਨੂੰ ਇਹ ਯਾਦ ਰੱਖਣ ਦੀ ਲੋੜ ਹੈ ਕਿ ਅਸੀਂ ਪੰਥ ਪਰਿਵਾਰ ਵੀ ਹਾਂ, ਔਰ ਜੇ ਪੰਥ ਗੁਲਾਮ ਹੈ, ਗੁਲਾਮੀ ਦੇ ਸੰਗਲ ਨੇ, ਤੇ ਫਿਰ ਹਰ ਸਿੱਖ ਦਾ ਔਰ ਖਾਸ ਤੌਰ ਤੇ ਜਦੋਂ ਕੋਈ ਨਵੀਂ ਜੋੜੀ ਆਪਣੇ ਗ੍ਰਸਥ ਜੀਵਨ ਦੇ ਵਿੱਚ ਪ੍ਰਵੇਸ਼ ਕਰਦੀ ਹੈ, ਉਹਨਾਂ ਦਾ ਵੀ ਇਹ ਫਰਜ਼ ਬਣਦਾ ਹੁੰਦਾ ਹੈ ਕਿ ਭਾਈ ਉਹ ਇਸ ਗੱਲ ਨੂੰ ਸਮਝਣ ਕਿ ਉਹਨਾਂ ਨੇ ਕੌਮ ਪ੍ਰਤੀ ਵੀ ਆਪਣੇ ਫਰਜ਼ਾਂ ਨੂੰ ਨਿਭਾਉਣਾ ਹੈ। ਬਹੁਤ ਸਾਰੇ ਵੀਰਾਂ ਭੈਣਾਂ ਨਾਲ ਮਿਲਣ ਦਾ ਸਬਬ ਹੋਇਆ ਇਹ ਸਾਰੇ ਪੀਰੀਅਡ ਦੇ ਵਿੱਚ। ਔਰ ਫਿਰ ਕਿਉਂਕਿ ਸਾਡੀ ਟੋਰਾਂਟੋ ਫੇਰੀ ਵੇਲੇ ਜਿੱਥੇ ਸਾਡੇ ਵੀਰ ਅੱਜ ਦੀ ਆਵਾਜ਼ ਦੇ ਹੋਸਟ ਜਿਹੜੇ ਪਿਛਲੇ 27 ਸਾਲ ਤੋਂ ਸਾਨੂੰ ਮੌਕਾ ਦਿੰਦੇ ਨੇ ਆਪਣੇ ਪ੍ਰੋਗਰਾਮ 'ਚ ਆਉਣ ਦਾ, ਭਾਈ ਸੁਖਦੇਵ ਸਿੰਘ, ਉਹਨਾਂ ਦੇ ਐਫਰਟ ਹੁੰਦੇ ਨੇ ਉੱਥੇ ਹੀ ਉਸੇ ਦਿਨ ਹੀ, ਕਿਉਂਕਿ ਬਾਅਦ ਦੁਪਹਿਰ ਅਸੀਂ ਖਾਲਸਾ ਫਰਨੀਚਰ ਜਿਹੜੇ ਬਹੁਤ ਪਿਆਰੇ ਵੀਰ ਨੇ ਦੋਨੋਂ ਹੀ, ਔਰ ਸਮੁੱਚਾ ਉਹਨਾਂ ਦਾ ਖਾਲਸਾ ਫਰਨੀਚਰ ਹੈੱਡਕੁਆਟਰ ਹੈ ਖਾਲਿਸਤਾਨ ਦਾ, ਔਰ ਭਾਊ ਸੰਤੋਖ ਸਿੰਘ ਜੀ ਜਿਨ੍ਹਾਂ ਦੀਆਂ ਨਜ਼ਮਾਂ ਵੀ ਅਸੀਂ ਸ਼ੇਅਰ ਕਰਦੇ ਹਾਂ। ਬਹੁਤ ਕ੍ਰੀਏਟਿਵ ਲਾਈਨ ਹੁੰਦੀ ਹੈ। ਕੁਝ ਸਮਾਂ ਪਹਿਲਾਂ ਪਰਿਵਾਰਕ ਕੁਝ ਵਿਛੋੜੇ ਹੋਏ ਨੇ, ਜਿਹਦੇ ਕਰਕੇ ਥੋੜੇ ਬਹੁਤ ਉਹ ਗਮਗੀਨ ਵੀ ਸਨ, ਲੇਕਿਨ ਉਹਨਾਂ ਨੇ ਹਮੇਸ਼ਾ ਵਾਂਗ ਸ਼ਾਮ ਦਾ ਪ੍ਰੋਗਰਾਮ ਹੋਸਟ ਕੀਤਾ। ਬਹੁਤ ਸਾਰੇ ਵੀਰ ਮਿਲਣ ਆਏ, ਔਰ ਉਹ ਸੇਵਾ ਦੇ ਪੱਖੋਂ ਵੀ ਜਿਹੜਾ ਹੈ ਉਹ ਭਾਊ ਜੀ ਔਰ ਖਾਲਸਾ ਫਰਨੀਚਰ ਦਾ ਸਟਾਫ ਅੱਗੇ ਹੁੰਦਾ, ਅਸੀਂ ਉਹਨਾਂ ਦਾ ਵੀ ਸ਼ੁਕਰੀਆ ਅਦਾ ਕਰਦੇ ਹਾਂ। ਈਵਨ ਸਾਡੇ TV 84 ਦੇ ਬਿਊਰੋ ਚੀਫ ਮਨਵੀਰ ਸਿੰਘ ਮੌਂਟਰੀਆਲ ਤੋਂ ਆਲਮੋਸਟ 5 ਘੰਟੇ ਡਰਾਈਵ ਕਰਕੇ ਆਪਣੀ ਸਿੰਘਣੀ ਸਾਹਿਬਾ ਦੇ ਨਾਲ ਆਏ। ਹਾਲਾਂ ਮੈਂ ਮਨਾ ਵੀ ਕੀਤਾ, ਉਹ ਕਹਿੰਦੇ ਵੀ ਨਹੀਂ ਤੁਸੀਂ ਆਏ ਹੋਵੋ ਤੇ ਅਸੀਂ ਮਿਲੀਏ ਨਾ। ਔਰ ਇਸੇ ਤਰ੍ਹਾਂ ਵੀਰ ਸੁਖਵਿੰਦਰ ਸਿੰਘ ਔਰ ਇਹਨਾਂ ਸਾਰਿਆਂ ਨੇ, ਔਰ ਬਹੁਤ ਸਾਰਿਆਂ ਦੀ ਹਾਜ਼ਰੀ, ਖਾਸ ਤੌਰ ਤੇ ਸਾਡੇ ਵੀਰ ਜਤਿੰਦਰ ਸਿੰਘ, ਕੁਲਦੀਪ ਸਿੰਘ ਆਪ ਤਾਂ ਟਰੱਕ ਤੇ ਸਨ, ਉਹਨਾਂ ਦੇ ਭਰਾਤਾ ਜਿਹੜੇ ਨੇ ਉਹਨਾਂ ਦੇ ਨਿਰਦੇਸ਼ ਤੇ ਉਹ ਵੀ ਉੱਥੇ ਪਹੁੰਚੇ, ਔਰ ਇਸ ਦੇ ਨਾਲ ਵਿਰਦੀ ਸਾਹਿਬ, ਇਹ ਸਾਰੇ ਜਿਹੜੇ ਨੇ ਇਹਨਾਂ ਨੇ ਬਹੁਤ ਸਾਰਾ ਪਿਆਰ ਦਿੱਤਾ। ਇਹ ਸਾਰੇ ਸਾਡੇ ਹਮੇਸ਼ਾ ਸਪੋਰਟਰ ਨੇ, ਫਾਈਨੈਂਸ਼ੀਅਲੀ ਵੀ TV 84 ਦੇ ਆਪਣਾ ਯੋਗਦਾਨ ਪਾਉਂਦੇ ਨੇ। ਔਰ ਫਰਾਈਡੇ ਦੀ ਸ਼ਾਮ ਫਿਰ ਭਾਈ ਸੁਖਦੇਵ ਸਿੰਘ ਹੋਰਾਂ ਨੇ ਆਪਣੇ ਘਰ ਜਿਹੜਾ ਡਿਨਰ ਰੱਖਿਆ ਹੋਇਆ ਸੀ, ਜਿਹਦੇ 'ਚ ਅਗੇਨ 15-20 ਜਿਹੜੇ ਸਿੰਘ ਨੇ ਉਹਨਾਂ ਦੀ ਸ਼ਮੂਲੀਅਤ ਸੀ, ਔਰ ਖਾਸ ਤੌਰ ਤੇ ਜਿਹੜੇ ਪੋਲਿਟਿਕਸ ਪੰਜਾਬ ਦੇ ਹੋਸਟ ਵੀ ਨੇ, ਭਾਈ ਭੁਪਿੰਦਰ ਸਿੰਘ ਢਿੱਲੋਂ, ਉਹ ਆਪਣੇ 2 ਨੌਜਵਾਨ ਬੱਚੇ ਜਿਹੜੇ ਲਾਅ ਦੇ ਫੀਲਡ ਵੱਲ ਜਾ ਰਹੇ ਨੇ ਉਹਨਾਂ ਦੇ ਨਾਲ ਆਏ, ਔਰ ਵੀਰ ਬਲਕਰਨ ਸਿੰਘ ਗਿੱਲ ਔਰ ਬਾਕੀ ਵੀ, ਔਰ ਬਹੁਤ ਸਾਰੀਆਂ ਜਿਹੜੀਆਂ ਸਮੱਸਿਆਵਾਂ ਅੰਦਰੂਨੀ ਤੌਰ ਤੇ ਇਸ ਵੇਲੇ ਦਰਪੇਸ਼ ਨੇ। ਇੱਕ ਪਾਸੇ ਪੋਲੀਟੀਕਲੀ ਹੈ ਜੋ ਅਸੀਂ ਕਰ ਹੀ ਰਹੇ,
ਪਰ ਵਿਦਨ ਸੁਸਾਇਟੀ ਜੇ ਕੋਈ ਇਸ਼ੂ ਕਿਤੇ ਕਨਵਰਸ਼ਨ ਦਾ ਹੁੰਦਾ ਹੈ, ਧਰਮ ਤਬਦੀਲੀ ਹੈ ਜਾਂ ਕੋਈ ਹੋਰ ਇੱਕ ਜਿਹੜਾ ਹਰ ਥਾਂ ਬਹੁਤ ਸਾਰੀਆਂ ਸਮੱਸਿਆਵਾਂ ਨੇ ਜਿਹੜੀਆਂ ਅਸੀਂ ਆਨੇ ਬਹਾਨੇ ਡਿਸਕਸ ਵੀ ਕਰਦੇ ਹਾਂ, ਪਰ ਸਾਡੀਆਂ ਗੁਰਦੁਆਰਾ ਕਮੇਟੀਆਂ ਜਾਂ ਸਿੱਖ ਸੰਸਥਾਵਾਂ ਬਹੁਤ ਵਾਰ ਉਹਨੂੰ ਐਜ਼ ਏ ਸਮੱਸਿਆਵਾਂ ਨਹੀਂ ਲੈਂਦੇ, ਉਹ ਅੰਡਰ ਦਾ ਕਾਰਪਟ ਥਰੋ ਕਰਨ ਦੀ ਕੋਸ਼ਿਸ਼ ਕਰਦੇ ਨੇ। ਸੋ ਇਹ ਸਭ ਵੀ ਵਿਚਾਰ ਅਧੀਨ ਸੀ। ਸੈਚਰਡੇ ਜਿਵੇਂ ਅਸੀਂ ਪਲਾਨ ਕੀਤਾ ਹੋਇਆ ਸੀ ਡਿਟਰੋਇਟ ਕੈਂਟਨ ਦੇ ਵਿੱਚ ਵੱਡਾ ਗੁਰਦੁਆਰਾ ਸਾਹਿਬ ਹੈ, ਉਸ 'ਚ ਲੋਕਲ ਨੌਜਵਾਨਾਂ ਨੇ ਸੋਨੂ ਸਿੰਘ ਔਰ ਸਾਡੇ ਵੀਰ ਦਲਜੀਤ ਸਿੰਘ ਜਿਹੜੇ ਕੈਂਟਨ ਕਮੇਟੀ ਦੇ ਮੈਂਬਰ ਵੀ ਨੇ, ਉਹਨਾਂ ਨੇ ਐਫਰਟ ਕੀਤਾ ਸੀ ਕਿ ਇੱਕ ਡਿਸਕਸ਼ਨ ਸੈਸ਼ਨ ਜਿਹੜਾ ਖਾਲਿਸਤਾਨੀ ਐਕਟਿਵਿਸਟ ਨਾਲ ਵੀ ਔਰ ਜਿਹੜੇ ਪੰਥ ਦਰਦੀ ਨੇ ਉਹਨਾਂ ਦੇ ਨਾਲ ਹੋਏ। ਡਿਟਰੋਇਟ ਸਾਡੀ ਵਿਜ਼ਿਟ ਓਵਰਡਿਊ ਸੀ ਫॉर ਅ ਲੌਂਗ ਟਾਈਮ। ਅਜੇ ਅਸੀਂ ਸੰਗਤ ਦਾ ਤਾਂ ਨਹੀਂ ਦੀਵਾਨ ਕਿਉਂਕਿ ਐਤਵਾਰ ਦਾ ਡਿਫਰੈਂਟ ਪ੍ਰੋਗਰਾਮ ਸੀ। ਸੋ ਅਸੀਂ ਸੈਚਰਡੇ ਟੋਰਾਂਟੋ ਤੋਂ ਵਾਪਸੀ ਡਿਟਰੋਇਟ ਗੁਰਦੁਆਰਾ ਸਾਹਿਬ ਕੈਂਟਨ ਪਹੁੰਚੇ ਦੁਪਹਿਰੇ 2 ਵਜੇ ਦੇ ਕਰੀਬ, ਔਰ ਆਲਮੋਸਟ 3-4 ਘੰਟੇ ਫਿਰ 20-25 ਤੋਂ ਜ਼ਿਆਦਾ ਜਿਹੜੇ ਵੀਰ ਭੈਣਾਂ ਨੇ ਉਹਨਾਂ ਦੀ ਮੌਜੂਦਗੀ ਦੇ ਵਿੱਚ ਆਰਡਰ ਡਿਸਕਸ਼ਨਸ ਹੋਈਆਂ TV 84 ਦੇ ਹਵਾਲੇ ਨਾਲ ਵੀ, ਫਿਊਚਰ ਦੇ ਵਿੱਚ ਕਿਵੇਂ ਇਸ ਨੂੰ ਅੱਗੇ ਤੋਰਿਆ ਜਾ ਸਕਦਾ ਹੈ। ਪਰ ਬਹੁਤ ਇੰਟੀਮੇਟ ਡਿਸਕਸ਼ਨ ਸੀ ਔਰ ਸਾਡੇ ਵੀਰ ਜਿਹੜੇ ਉੱਥੇ ਨੇ ਉਹ ਪਹਿਲਾਂ ਹੀ ਉਹਨਾਂ 'ਚ 3-4 ਵੀਰ ਜਿਨ੍ਹਾਂ ਨੇ ਸੰਘਰਸ਼ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੋਇਆ, ਅੱਜ ਵੀ ਉਹਨਾਂ ਦੀ ਸਫਲ ਜਿਹੜੇ ਨੇ ਕਾਰੋਬਾਰੀ ਨੇ। ਕੁਛ ਵੀਰ ਤਾਂ ਆਪਣੀ ਜਿਹੜੀ ਟਰੱਕਿੰਗ ਦੇ ਨਾਲ ਜੁੜੇ ਹੋਏ ਨੇ ਔਰ ਸਾਰੇ ਹਰ ਇੱਕ ਦੇ ਨਾਲ ਹੀ ਗੱਲਬਾਤ ਦਾ ਮੌਕਾ ਬਣਿਆ। ਔਰ ਅਸੀਂ ਸੈਚਰਡੇ ਡਿਟਰੋਇਟ ਦੇ ਇਸ ਪ੍ਰੋਗਰਾਮ ਤੋਂ ਬਾਅਦ ਵਾਪਸ ਕਲਾਮਾਜ਼ੂ ਆਏ। ਸੰਡੇ ਦਾ ਪ੍ਰੋਗਰਾਮ ਸਾਡੇ ਵੀਰ ਭੋਲਾ ਸਿੰਘ ਔਰ ਉਹਨਾਂ ਦੇ ਸਮੁੱਚੇ ਪਰਿਵਾਰ ਵੱਲੋਂ ਲੋਕਲ ਗੁਰਦੁਆਰਾ ਸਾਹਿਬ ਗੁਰਦੁਆਰਾ ਬਾਬਾ ਮੱਖਣ ਸ਼ਾਹ ਰੋਬਾਣਾ ਸਿੱਖ ਸੈਂਟਰ ਇੰਕ ਜਿਹੜਾ ਸਾਊਥ ਬੈਂਡ ਇੰਡੀਆਨਾ ਦੇ ਵਿੱਚ ਹੈ, ਉੱਥੇ ਰੱਖਿਆ ਹੋਇਆ ਸੀ। ਗੁਰਦੁਆਰਾ ਸਾਹਿਬ ਦੇ ਪ੍ਰਧਾਨ ਬੜੇ ਹੀ ਪਿਆਰੇ ਸੱਜਣ ਨੇ, ਉਹਨਾਂ ਨੇ ਬੜਾ ਮਾਣ ਤਾਣ ਕੀਤਾ। ਆਨਰ ਤਾਂ ਹੁੰਦਾ ਹੀ ਹੈ ਔਰ ਉੱਥੇ ਵੀ ਲਗਭਗ ਅੱਧੇ ਘੰਟੇ ਤੋਂ ਜ਼ਿਆਦਾ ਸਿੱਖ ਸੰਗਤ ਦੇ ਨਾਲ ਵਿਚਾਰਾਂ ਦੀ ਸਾਂਝ ਦਾ ਮੌਕਾ ਮਿਲਿਆ। ਔਰ ਕੁਦਰਤੀ ਕਿਉਂਕਿ ਦਿਨ ਚੱਲ ਰਹੇ ਨੇ ਭਾਈ ਗਜਿੰਦਰ ਸਿੰਘ ਦਲ ਖਾਲਸਾ, ਉਹਨਾਂ ਦੀ ਯਾਦ 'ਚ ਵੀ ਸਾਰੇ ਪਾਸੇ ਦੁਨੀਆ ਭਰ 'ਚ ਸਮਾਗਮ ਹੋ ਰਹੇ ਸਨ। ਸੋ ਇੱਥੇ ਵੀ ਉਹਨਾਂ ਦਾ ਜ਼ਿਕਰ ਹੋਇਆ। ਔਰ ਇਸੇ ਤਰ੍ਹਾਂ 12 ਮਈ ਦਾ ਜਿਹੜਾ 12 ਜੁਲਾਈ ਦਾ ਉਹ ਦਿਨ ਹੈ ਜਿਸ ਦਿਨ 12 ਜੁਲਾਈ 1988 ਨੂੰ ਸਾਡੀ ਕੌਮ ਦੇ ਵੱਡੇ ਜਰਨੈਲ ਖਾਲਿਸਤਾਨ ਕਮਾਂਡੋ ਫੋਰਸ ਦੇ ਮੁਖੀ ਜਨਰਲ ਲਾਭ ਸਿੰਘ ਉਹਨਾਂ ਦਾ ਸ਼ਹੀਦੀ ਦਿਨ ਸੀ। ਸੋ ਉਹਨਾਂ ਦੇ ਜੀਵਨ ਨੂੰ ਸਮਰਪਿਤ ਵੀ ਗੱਲਬਾਤ ਹੋਈ। ਔਰ ਰੂਹਾਨੀਅਤ ਤਾਂ ਹੈ ਹੀ ਹੈ ਸਾਡਾ ਸਫ਼ਰ, ਹਰ ਇੱਕ ਸਿੱਖ ਦਾ ਰਸਤਾ ਤਾਂ ਇਹੀ ਹੈ। ਔਰ ਨਿਸ਼ਾਨਾ ਵੀ ਪਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀਏ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੈ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ। ਸੋ ਜ਼ਾਹਰ ਹੈ ਕਿ ਉਸ ਚੋਂ ਸਾਡਾ ਸੱਚ ਦਾ ਸਫ਼ਰ, ਰੂਹਾਨੀਅਤ ਸੱਚ ਦਾ ਨਾਂ ਹੈ, ਸੱਚ ਦੇ ਰਸਤੇ ਤੇ ਤੁਰਨਾ। ਤੇ ਜਿਹੜਾ ਸੱਚ ਦੇ ਰਸਤੇ ਤੇ ਤੁਰਦਾ ਉਹ ਇਸ ਦੁਨੀਆ 'ਚ ਅੱਖਾਂ ਬੰਦ ਕਰਕੇ ਨਹੀਂ ਬੈਠਦਾ, ਉਹ ਆਪਣੇ ਸਮਾਜਿਕ, ਸਿਆਸੀ, ਧਾਰਮਿਕ, ਆਰਥਿਕ ਸਾਰੇ ਫਰਜ਼ਾਂ ਨੂੰ ਹੀ ਪੂਰੇ ਕਰਦਾ ਹੈ। ਔਰ ਇਸ ਲਈ ਜਦੋਂ ਅਸੀਂ ਖਾਲਿਸਤਾਨ ਦੀ ਗੱਲ ਕਰਦੇ ਹਾਂ ਤੇ ਜ਼ਰੂਰੀ ਹੋ ਜਾਂਦਾ ਹੈ ਕਿ ਜਿਹੜਾ ਆਪਣੇ ਆਪ ਨੂੰ ਰੂਹਾਨੀਅਤ ਦਾ ਪਾਂਧੀ ਕਹਿੰਦਾ ਹੈ, ਇਹ ਹੋ ਹੀ ਨਹੀਂ ਸਕਦਾ ਕਿ ਉਹਨੂੰ ਨਜ਼ਰ ਨਾ ਆ ਰਿਹਾ ਹੋਵੇ ਵੀ ਆਲੇ ਦੁਆਲੇ ਕੀ ਹੋ ਰਿਹਾ। ਤੇ ਜੇ ਉਹ ਦੇਖਣ ਤੋਂ ਇਨਕਾਰੀ ਹੈ ਤੇ ਫਿਰ ਉਹ ਬਗਲਾ ਭਗਤ ਹੈ। ਬਗਲਾ ਵੀ ਇੱਕ ਲੱਤ ਖੜੀ ਕਰਕੇ ਅੱਖਾਂ ਬੰਦ ਕਰਕੇ ਹੁੰਦਾ, ਪਰ ਉਹ ਮੱਛੀ ਦੇ ਉੱਤੇ ਉਹਦੀ ਅੱਖ ਹੁੰਦੀ ਹੈ, ਉਹ ਕੋਈ ਹੱਠ ਯੋਗ ਨਹੀਂ ਕਰ ਰਿਹਾ ਹੁੰਦਾ। ਸੋ ਸੰਗਤ ਦੇ ਵਿੱਚ ਇੰਤਹਾ ਪਿਆਰ। ਉਹਨਾਂ ਦੇ ਗਿਆਨੀ ਜੀ ਕੀਰਤਨੀ ਸਿੰਘ ਵੀ ਬੜੇ ਕਾਇੰਡ ਲਫ਼ਜ਼ ਉਹਨਾਂ ਨੇ ਕਹੇ, ਉਹਨਾਂ ਦੇ ਸੈਕਟਰੀ ਸਾਹਿਬ ਡਾਕਟਰ ਜੋਗਾ ਸਿੰਘ। ਔਰ ਕਿਉਂਕਿ ਬਹੁਤ ਸਾਰੇ ਚਿਹਰੇ ਤਾਂ ਨਿਊਯਾਰਕ ਤੋਂ ਹੀ ਗਏ ਹੋਏ ਸਾਡੇ ਵੀਰ ਨੇ ਜਿਹੜੇ, ਔਰ ਸਾਡੇ ਨਾਲ ਬਾਬਾ ਮੱਖਣ ਸ਼ਾਹ ਰੋਬਾਣਾ ਗੁਰਦੁਆਰਾ ਸਾਹਿਬ ਇੱਥੋਂ ਦੇ ਵੀ ਸਾਰੇ ਸਿੰਘ ਹਮੇਸ਼ਾ ਪਿਆਰ ਕਰਦੇ ਰਹੇ ਨੇ। ਜਦੋਂ ਬਿਗਨਿੰਗ ਤੋਂ ਹੀ ਜਦੋਂ ਗੁਰਦੁਆਰਾ ਸਾਹਿਬ ਹੋਂਦ ਦੇ ਵਿੱਚ ਆਇਆ ਉਦੋਂ ਤੋਂ ਹੀ ਸਾਨੂੰ ਇਨਵਾਈਟ ਵੀ ਕਰਦੇ ਨੇ। ਲੇਕਿਨ ਇਹ ਵੀ ਹੁੰਦਾ ਹੈ ਵੀ ਕਈ ਵਾਰ ਜਿੱਥੇ ਬਹੁਤ ਸਾਰੀ ਸਿਆਸੀ ਐਕਟੀਵਿਟੀ ਘਟ ਜਾਏ, ਫਿਰ ਸਮਾਂ ਪਾ ਕੇ ਕਨਫਿਊਜ਼ਨ ਪੈਦਾ ਕਰਨ ਵਾਲੇ ਵੀ ਔਰ ਕੁਝ ਡਰਾਕਲ ਕਿਸਮ ਦੇ ਲੋਕ ਵੀ ਆ ਜਾਂਦੇ ਨੇ। ਲੇਕਿਨ ਬੜਾ ਹੀ ਚੜ੍ਹਦੀ ਕਲਾ ਵਾਲਾ ਮਾਹੌਲ ਸੀ ਇਸ ਗੁਰਦੁਆਰਾ ਸਾਹਿਬ 'ਚ ਵੀ। ਸ਼ਹੀਦ ਸਿੰਘਾਂ ਦੀਆਂ ਫੋਟੋਆਂ ਵੀ ਨੇ, ਤਸਵੀਰਾਂ, ਔਰ ਬੜੇ ਪਿਆਰ ਨਾਲ ਜਿਹੜੇ ਉਹਨਾਂ ਦੇ ਲਾਡੀ ਸਿੰਘ ਕਰਕੇ ਨੇ, ਉਹਨਾਂ ਨੇ
ਉਹ ਸੇਵਾ ਵੀ ਕਰਦੇ ਨੇ ਔਰ ਇਹਨਾਂ ਸਾਰਿਆਂ ਨੇ ਬਹੁਤ ਪਿਆਰ ਦਿੱਤਾ Nice. ਔਰ ਸਾਊਥ ਬੈਂਡ ਨਾਲ ਜਾਂ ਇੰਡੀਆਨਾ ਨਾਲ ਸਾਡੀ ਸਾਂਝ ਤੇ ਫਿਰ ਭਾਈ ਭੋਲਾ ਸਿੰਘ ਹੋਰਾਂ ਦਾ ਪਰਿਵਾਰ ਜਿਹੜੇ ਸਫਲ ਕਾਰੋਬਾਰੀ ਨੇ ਉਸ ਸਾਰੀ ਬੈਲਟ ਦੇ ਵਿੱਚ ਵੱਡਾ ਉਹਨਾਂ ਦਾ ਨੈਟਵਰਕ ਹੈ 35 ਤੋਂ ਜ਼ਿਆਦਾ ਸਟੋਰ ਓਨ ਕਰਦੇ ਨੇ ਔਰ ਇੱਕ ਉਹਨਾਂ ਨੇ ਬਹੁਤ ਵੱਡਾ ਪ੍ਰੋਜੈਕਟ ਐਂਟਰਟੇਨਮੈਂਟ ਵਾਲਾ ਜਿਹੜਾ ਜਿਹਦੇ 'ਚ ਕਿ ਬੱਚਿਆਂ ਦੀਆਂ ਗੇਮਾਂ ਵੀ ਔਰ ਜਿਹੜੀਆਂ ਗ੍ਰੈਜੂਏਸ਼ਨ ਪਾਰਟੀਆਂ ਹੁੰਦੀਆਂ ਨੇ ਔਰ ਉਸ ਕਿਸਮ ਦਾ ਅੰਦਰ ਤਾਂ ਇੰਨਾ ਸ਼ੋਰ ਸ਼ਰਾਬਾ ਕਿਤੇ ਗੰਦ ਚੱਲ ਰਹੀਆਂ ਕਿਤੇ ਟ੍ਰੇਨਾਂ ਦੌੜ ਰਹੀਆਂ ਕਿਤੇ ਦੂਜਾ ਪਰ ਬੜੇ ਚਾਅ ਨਾਲ ਉਹ ਆਪਣੇ ਘਰ ਵੀ ਲਿਜਾਂਦੇ ਨੇ ਫਿਰ ਉਹ ਸ਼ਾਮ ਨੂੰ ਹੋਰ ਵੀ ਉਹਨਾਂ ਨੇ 8-10 ਪਰਿਵਾਰ ਸੱਦੇ ਹੋਏ ਸੀ ਔਰ ਉੱਥੇ ਹੀ ਬਹੁਤ ਵਧੀਆ ਖਾਣਾ ਵੀ ਸਰਵ ਕੀਤਾ ਉਹਨਾਂ ਨੇ ਔਰ ਉਸ ਦੇ ਨਾਲ ਨਾਲ ਉਹਨਾਂ ਦੇ ਬੜੇ ਪ੍ਰੋਮਿਸਿੰਗ ਬੇਟੇ ਜਿਹੜੇ ਲਾਅ ਵੱਲ ਜਾ ਰਹੇ ਨੇ ਜਿਹੜਾ ਵਿਸ਼ਾਲ ਸਿੰਘ ਔਰ ਵਿਸ਼ਵ ਸਿੰਘ ਔਰ ਉਹਨਾਂ ਦੇ ਛੋਟੇ ਭਰਾ ਚੰਨਾ ਔਰ ਸਾਰੀ ਫੈਮਿਲੀ ਮੈਂ ਹੁਣ ਕੇਸ ਦਾ ਜ਼ਿਕਰ ਕਰਾਂ ਕਿਉਂਕਿ ਮੈਂ ਸਮਝਦਾ ਵੀ ਇੱਕ ਸੈਂਸ ਆਫ ਗ੍ਰੈਟੀਟਿਊਡ ਵੀ ਹੁੰਦੀ ਹੈ ਮੈਂ ਜਿੱਥੇ ਵੀ ਤੁਸੀਂ ਜਾਂਦੇ ਹੋ ਜਿਵੇਂ ਜਿੰਨੀ ਮਹਿਮਾਨ ਨਵਾਜ਼ੀ ਇਹ ਕਰਦੇ ਨੇ ਔਰ ਇਹ ਨਹੀਂ ਕਿ ਸਾਡੇ ਨਾਲ ਚਲੋ ਸਾਡੇ ਨਾਲ ਤਾਂ ਉਹਨਾਂ ਦਾ ਇੱਕ ਖਾਸ ਬੌਂਡਿੰਗ ਹੈ ਪੰਥਕ ਐਕਟਿਵਿਸਟ ਹੋਣ ਦੇ ਨਾਤੇ ਅੱਛਾ ਬਟ ਹਮੇਸ਼ਾ ਹੀ ਮੈਂ ਦੇਖਿਆ ਜਦੋਂ ਤੋਂ ਮੈਂ ਇਹਨਾਂ ਨੂੰ ਜਾਣਦਾ 92-93 ਤੋਂ ਇਹਨਾਂ ਦੇ ਬੀਬੀਆਂ ਔਰ ਮੈਂ ਹਰ ਥਾਂ ਦੇਖਦਾ ਜਿੱਥੇ ਸਾਂਝੇ ਨੇ ਪਰਿਵਾਰ ਔਰ ਬਹੁਤ ਵਾਰ ਅੱਜ ਦੇ ਇੰਡੀਵਿਜੂਅਲਿਜ਼ਮ ਦੀ ਦੁਨੀਆ 'ਚ ਜਿਵੇਂ ਇੱਕ ਦੌੜ ਲੱਗੀ ਹੈ ਮੀ ਮਾਈਨ ਔਰ ਜਿੱਥੇ ਵੀ ਕਾਮਯਾਬੀ ਹੈ ਜੇ ਆਪਸ ਦੇ ਵਿੱਚ ਇੱਕ ਸੁਰਤ ਹੈ ਤੇ ਕਾਮਯਾਬੀ 'ਚ ਵੀ ਜਿੱਥੇ ਤੁਹਾਡੇ 12 14 16 18 ਜੀ ਪਰਿਵਾਰ ਦੇ ਹੀ ਹੋਣ ਇੱਕੋ ਕੰਮ ਦੇ ਜੋ ਇੱਕੋ ਥਾਂ ਤੇ ਜਾ ਕੇ ਤੁਸੀਂ ਖਲੋ ਜਾਂਦੇ ਹੋ ਬੱਚੇ ਬੱਚੀਆਂ ਵੀ ਉਸ ਮਾਹੌਲ 'ਚ ਸਿੱਖੀ ਦੇ ਮਾਹੌਲ 'ਚ ਪਲਦੇ ਨੇ ਸੋ ਅਸੀਂ ਇਹਨਾਂ ਸਾਰਿਆਂ ਦਾ ਹੀ ਸ਼ੁਕਰੀਆ ਅਦਾ ਕਰਦੇ ਕਿਉਂਕਿ ਇਹ ਸਾਡਾ ਸੰਡੇ ਤੱਕ ਦਾ ਸਫ਼ਰ ਸੀ ਔਰ ਅੱਜ ਸਵੇਰੇ ਫਿਰ ਅਸੀਂ ਭਾਈ ਗੁਰਦੇਵ ਸਿੰਘ ਹੋਰਾਂ ਦੇ ਪਰਿਵਾਰ ਦੀ ਮਹਿਮਾਨ ਨਵਾਜ਼ੀ ਕਲਾ ਮਾਜ਼ੂ 'ਚ ਮਾਣਦੇ ਹਾਂ ਸਵੇਰੇ ਜਿਹੜੀ ਹੈ ਦੁਪਹਿਰੇ ਰਾਦਰ ਫਲਾਈਟ ਸੀ ਔਰ ਅਸੀਂ ਵਾਪਸ ਆਏ ਇਸ ਪੀਰੀਅਡ ਦੇ ਵਿੱਚ ਹੀ ਭਾਈ ਅਸੀਂ ਇੱਥੇ ਬੇਸ਼ੱਕ 3 ਪ੍ਰੋਗਰਾਮ ਭਾਈ ਗਜਿੰਦਰ ਸਿੰਘ ਹੋਰਾਂ ਦੀ ਯਾਦ 'ਚ ਕੀਤੇ ਨੇ ਜਿਨ੍ਹਾਂ ਨੂੰ ਸਾਡੇ ਦਰਸ਼ਕਾਂ ਵੱਲੋਂ ਪਸੰਦ ਕੀਤਾ ਗਿਆ ਬਹੁਤ ਸਾਰੀਆਂ ਥਾਵਾਂ ਤੇ ਵਿਜ਼ਿਟ ਦੇ ਦੌਰਾਨ ਇਹ ਦਾ ਜ਼ਿਕਰ ਹੋਇਆ ਔਰ ਹੋਰ ਥਾਵਾਂ ਦੇ ਉੱਤੇ ਵੀ ਜਿਵੇਂ ਸਾਨੂੰ ਆਸਟ੍ਰੇਲੀਆ ਤੋਂ ਵੀਰ ਬਲਵਿੰਦਰ ਸਿੰਘ ਹੋਰਾਂ ਨੇ ਸਿਡਨੀ ਤੋਂ ਜਾਣਕਾਰੀ ਭੇਜੀ ਕਿ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਸਿੱਖ ਫੈਡਰੇਸ਼ਨ ਆਫ ਆਸਟ੍ਰੇਲੀਆ ਤੇ ਸਮੂਹ ਸੰਗਤ ਸਿਡਨੀ ਵੱਲੋਂ ਜਿਹੜਾ ਆਉਂਦੇ ਐਤਵਾਰ 21 ਜੁਲਾਈ ਨੂੰ 2 ਵਜੇ ਤੋਂ 4 ਵਜੇ ਤੱਕ ਗੁਰਦੁਆਰਾ ਸਾਹਿਬ ਗਲੈਨਵੁੱਡ ਸਿਡਨੀ ਦੇ ਵਿੱਚ ਭਾਈ ਗਜਿੰਦਰ ਸਿੰਘ ਦੀ ਯਾਦ ਸਮਾਗਮ ਹੋਏਗਾ ਯੂਕੇ ਦੇ ਵਿੱਚ ਖਾਸ ਤੌਰ ਤੇ ਸਾਊਥ ਹਾਲ ਦੇ ਗੁਰਦੁਆਰਾ ਸਾਹਿਬ 'ਚ ਜਿੱਥੇ ਕਿ ਭਾਈ ਗਜਿੰਦਰ ਸਿੰਘ ਹੋਰਾਂ ਦੀ ਓਨਲੀ ਜਿਹੜੀ ਡਾਟਰ ਕਿਉਂਕਿ ਵਿਆਹ ਦੇ ਲਗਭਗ ਇਹ ਬੱਚੀ 6 ਮਹੀਨੇ ਦੀ ਸੀ ਜਦੋਂ ਭਾਈ ਸਾਹਿਬ ਨੇ ਜਹਾਜ਼ ਹਾਈਜੈਕ ਕੀਤਾ ਔਰ ਬਾਅਦ 'ਚ ਤਾਂ ਲੰਮਾ ਵਿਛੋੜਾ 18 ਸਾਲ ਦੀ 14 ਸਾਲ ਦੀ ਜੇਲ੍ਹ ਔਰ ਕੁੱਲ ਮਿਲਾ ਕੇ 43 ਸਾਲ ਦੀ ਜਲਾਵਤ ਨੇ ਔਰ ਉਹਨਾਂ ਦੀ ਬੇਟੀ ਵਿਕਰਮਜੀਤ ਕੌਰ ਜਿਹੜੀ ਹੈ ਉਹ ਲੰਡਨ ਹੀ ਰਹਿੰਦੇ ਨੇ ਸਾਊਥ ਹਾਲ ਦੇ ਨੇੜੇ ਔਰ ਸਿੱਖ ਫੈਡਰੇਸ਼ਨ ਯੂਕੇ ਵੱਲੋਂ ਇੱਕ ਵੱਡਾ ਸਮਾਗਮ ਕਰਕੇ ਔਰ ਦਰਸ਼ਕ ਪਿਕਚਰਸ ਦੇਖ ਸਕਦੇ ਨੇ ਨਾਲ ਨਾਲ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਆਨਰ ਦਿੱਤਾ ਗਿਆ ਔਰ ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਵੀ ਹੋਰ ਵੀ ਬਹੁਤ ਸਾਰੀਆਂ ਥਾਵਾਂ ਤੇ ਸਮਾਗਮ ਹੋਏ ਨੇ ਇੱਥੇ ਗੁਰਦੁਆਰਾ ਰਿਚਮੰਡ ਹਿੱਲ ਕਲਚਰਲ ਸੁਸਾਇਟੀ ਸਮੂਹ ਜਥੇਬੰਦੀਆਂ ਨੇ ਮਿਲ ਕੇ ਉਹਨਾਂ ਨੂੰ ਟ੍ਰਿਬਿਊਟ ਦਿੱਤੀ ਸਾਡੀ ਟੈਕਨੀਕਲ ਟੀਮ ਨੇ ਉਸ ਨੂੰ ਕਵਰ ਕੀਤਾ ਆਉਣ ਵਾਲੇ ਦਿਨਾਂ 'ਚ ਅਸੀਂ ਉਸ ਨੂੰ ਜਿਹੜਾ ਉਹ ਪਲੇ ਕਰਾਂਗੇ ਦੇਖੋ ਸਾਡੇ ਇੱਕ ਪਾਕਿਸਤਾਨੀ ਵੀਰ ਨੇ ਲਿਖਿਆ ਹੋਇਆ ਡਾਕਟਰ ਸਾਹਿਬ ਆਪਣੀ ਸਿਹਤ ਦਾ ਧਿਆਨ ਰੱਖਿਆ ਕਰੋ ਇੰਨਾ ਨਾ ਟਰੈਵਲ ਕਰੋ ਬਸ ਤੁਸੀਂ ਸੱਚੋ ਸੱਚ ਕਰਿਆ ਕਰੋ ਸਾਨੂੰ ਸਾਡਾ ਜੀਣਾ ਮੁਹਾਰ ਹੋ ਜਾਂਦਾ ਜਦੋਂ ਸੱਚੋ ਸੱਚ ਨਹੀਂ ਦੇਖਦੇ ਕਿਉਂਕਿ ਥਰਸਡੇ ਫਰਾਈਡੇ ਮਿਸ ਹੋਇਆ ਲੇਕਿਨ ਵੀਰ ਜੀ ਇਹ ਹੈ ਕਿ ਵੀ ਸਾਡੀ ਇਹ ਵੀ ਕੋਸ਼ਿਸ਼ ਹੁੰਦੀ ਹੈ ਕਿ ਹਰ ਥਾਂ ਤੇ ਪਹੁੰਚ ਕੇ ਕਿਉਂਕਿ ਗੱਲ ਤਾਂ ਅਲਟੀਮੇਟਲੀ ਵਿਸ਼ਾ ਤਾਂ ਉਹੀ ਹੈ ਜੋ ਅਸੀਂ ਇੱਥੇ ਬੈਠ ਕੇ 1.5 ਘੰਟਾ ਗੁਫ਼ਤਗੂ ਕਰਦੇ ਹਾਂ ਉਹੀ ਕਿਸੇ ਨਾ ਕਿਸੇ ਰੂਪ 'ਚ ਛੋਟੀਆਂ ਡਿਸਕਸ਼ਨਸ ਵੱਡੀਆਂ ਡਿਸਕਸ਼ਨਸ ਨਿਕਲਦੀ ਹੈ ਹਾਂ ਸਾਨੂੰ ਵੀ ਤੁਹਾਡੀ ਵੀ ਜਦੋਂ ਐਪਰੀਸ਼ੀਏਸ਼ਨ ਹੁੰਦੀ ਹੈ ਸਾਨੂੰ એનર્ਜੀ ਮਿਲਦੀ ਹੈ ਔਰ ਜਦੋਂ ਅਸੀਂ ਟਰੈਵਲ ਕਰਦੇ ਹਾਂ ਫਿਰ ਐਡੀਸ਼ਨਲ એનર્ਜੀ ਹੁੰਦੀ ਹੈ ਔਰ ਉਹਦੇ 'ਚ ਸੰਗਤ ਤੱਕ ਔਰ ਜਿਹੜੇ ਪਰਿਵਾਰ ਪਿਆਰ ਕਰਦੇ ਨੇ ਉਹਨਾਂ ਦੀ ਵੀ ਚਾਹਨਾ ਹੁੰਦੀ ਹੈ ਵੀ ਉਹਨਾਂ ਦੀ ਖੁਸ਼ੀ ਗਮੀ ਦੇ ਵਿੱਚ ਅਸੀਂ ਸ਼ਮੂਲੀਅਤ ਕਰੀਏ ਫਿਰ ਵੀ ਮੈਂ ਕਾਫੀ ਆਪਣੀ ਟਰੈਵਲ ਘਟਾਈ ਹੋਈ ਹੈ ਪਰ ਕੁਝ ਥਾਵਾਂ ਨੇ ਜਿੱਥੇ ਔਰ ਹੁਣ ਕਿਉਂਕਿ ਹੋਇਆ ਇਹ ਵੀ ਕੋਵਿਡ ਤੋਂ ਬਾਅਦ ਇੰਨੇ ਕੁ ਵਿਆਹ ਬੈਕਲੌਗ 'ਚ ਨੇ
ਕਿ ਵਰਕਿੰਗ ਡੇ ਦੇ ਵਿੱਚ ਵੀ ਆਨੰਦ ਕਾਰਜ ਹੁੰਦੇ ਨੇ, ਤਾਂ 5 ਦਿਨ ਹੀ ਹੋਣ ਲੱਗ ਗਏ, ਨਹੀਂ ਤਾਂ ਸੈਟਰਡੇ ਮੋਸਟਲੀ ਹੁੰਦੇ ਸੀ। ਸੋ ਉਹਦੇ 'ਚ ਤਾਂ ਹੁੰਦਾ ਹੈ ਕਿ ਵੀ ਤੁਸੀਂ ਫਰਾਈਡੇ ਲੇਟ ਚਲੇ ਜਾਓ ਜਾਂ ਦੂਸਰਾ। ਸੋ ਅਸੀਂ ਅਗੇਨ ਮਾਫੀ ਵੀ ਚਾਹੁੰਦੇ ਹਾਂ ਕਿ ਇਹ ਮਜਬੂਰੀ ਹੁੰਦੀ ਹੈ ਜਿਹਦੇ ਕਰਕੇ ਸਾਡੀ ਐਬਸੈਂਸ ਵੀ ਰਹੀ। ਲੇਕਿਨ ਇਸ ਪੀਰੀਅਡ ਦੇ ਵਿੱਚ ਅਸੀਂ ਤੁਹਾਡੇ ਲਈ ਜਿਵੇਂ ਫਰਾਈਡੇ ਦੇ ਪ੍ਰੋਗਰਾਮ, ਥਰਸਡੇ ਦੇ ਪ੍ਰੋਗਰਾਮ 'ਚ ਸਾਡੀ ਟੈਕਨੀਕਲ ਟੀਮ ਨੇ ਐਕਸਟਰਾ ਐਫਰਟ ਕਰਕੇ ਉਹਨਾਂ ਦੀ ਭਾਈ ਅਜਮੇਰ ਸਿੰਘ ਹੋਰਾਂ ਦੀ ਪੁਸਤਕ, ਜਿਹੜੀ ਵੈਸੇ ਤਾਂ ਪਹਿਲਾਂ ਦੀ ਰਿਲੀਜ਼ ਹੋ ਚੁੱਕੀ ਹੈ, ਲੇਕਿਨ ਖਾੜਕੂ ਸੰਘਰਸ਼ਾਂ ਦੇ ਅੰਗ ਸੰਗ ਨਕਸਲਾਈਟਸ ਮੂਵਮੈਂਟ 'ਚ ਵੀ ਉਹ ਹਿੱਸਾ ਰਹੇ ਔਰ ਖਾਲਿਸਤਾਨ ਮੂਵਮੈਂਟ 'ਚ ਵੀ ਉਹ ਸੈਮੀਨਾਰ ਇੱਥੋਂ ਜਿਹੜਾ ਸੀ, ਸੈਮੀਨਾਰ ਕੀ ਡਿਸਕਸ਼ਨ ਉਹਨਾਂ ਦੀ ਕਿਤਾਬ ਦੀ, ਉਹਨਾਂ ਦੀ ਪ੍ਰੈਜੈਂਟੇਸ਼ਨ ਹੀ ਸੀ ਮੇਨ, ਉਸ ਨੂੰ ਲਾਈਵ ਕੀਤਾ ਗਿਆ। ਔਰ ਇਸੇ ਤਰ੍ਹਾਂ ਜਿਹੜਾ ਪ੍ਰੋਗਰਾਮ ਐਤਵਾਰ ਇੱਥੇ 222 ਗੁਰਦੁਆਰਾ ਸਾਹਿਬ ਦਾ ਸੀ, ਉਹ ਫਰਾਈਡੇ ਸਾਡੇ ਦਰਸ਼ਕਾਂ ਨੇ ਉਸ ਦਾ ਆਨੰਦ ਮਾਣਿਆ। ਸੋ ਸਾਨੂੰ ਹੁੰਦਾ ਵੀ ਅਸੀਂ ਤੁਹਾਨੂੰ ਬਿਲਕੁਲ ਖਾਲੀ ਛੱਡ ਕੇ ਨਹੀਂ ਜਾਂਦੇ, ਕੁਛ ਨਾ ਕੁਛ ਬਦਾਮ ਨਾ ਸਹੀ, ਮੂੰਗਫਲੀਆਂ ਹੀ ਸਹੀ, ਕੁਛ ਤਾਂ ਤੁਹਾਨੂੰ ਅਸੀਂ ਦਿੰਦੇ। ਜਿਹੜੀ ਖਬਰ ਅਸੀਂ ਹੁਣ ਸਾਂਝੀ ਕਰ ਰਹੇ ਹਾਂ ਇਹ ਬੜੀ ਅਹਿਮੀਅਤ ਵਾਲੀ ਹੈ, ਕਿਉਂਕਿ ਬਹੁਤ ਵਾਰ ਟਰੈਵਲ ਦੇ ਦੌਰਾਨ ਵੀ ਜਾਂ ਡਿਟਰੋਇਟ ਦੀ ਡਿਸਕਸ਼ਨ 'ਚ ਵੀ ਇੱਕ ਸਵਾਲ ਅਕਸਰ ਇਹ ਪੁੱਛਿਆ ਜਾਂਦਾ ਹੈ ਕਿ ਜੀ ਯੂਨਾਈਟਿਡ ਨੇਸ਼ਨਸ ਕਿਉਂ ਨਹੀਂ ਕੁਛ ਕਰਦੀ, ਇੰਨਾ ਕੁਛ ਸਾਡੇ ਨਾਲ ਹੋ ਰਿਹਾ ਹੈ, ਇੰਨੇ ਜ਼ੁਲਮ ਹੋ ਰਹੇ ਨੇ। ਔਰ ਮੈਂ ਅਗੇਨ ਇਹ ਰਿਮਾਈਂਡ ਕਰਵਾ ਦਿਆਂ ਕਿ ਯੂਨਾਈਟਿਡ ਨੇਸ਼ਨਸ ਦੁਨੀਆ ਦੇ 193 ਮੁਲਕਾਂ ਦੀ ਇੱਕ ਸੰਸਥਾ ਹੈ ਜਿਸ ਦੇ ਵਿੱਚ ਸਿਰਫ ਉਹ ਮੁਲਕ ਹੀ ਕਿਸੇ ਇਸ਼ੂ ਨੂੰ ਲਿਜਾ ਸਕਦੇ ਨੇ ਜਨਰਲ ਅਸੈਂਬਲੀ ਦੇ ਵਿੱਚ, ਔਰ ਉਸ ਨੂੰ ਵੀ ਮੰਨਣਾ ਜਾਂ ਨਾ ਮੰਨਣਾ ਜੇ ਕੋਈ ਮੁਲਕ ਲੈ ਕੇ ਜਾਂਦਾ ਹੈ, UN ਦੇ ਸਪੀਕਰ ਤੱਕ ਹੁੰਦਾ ਹੈ, ਕਿੰਨੀ ਕੁ ਉਹਦੇ 'ਤੇ ਡਿਸਕਸ਼ਨ ਹੁੰਦੀ ਹੈ। ਅਤੇ ਜੇ ਉਹ ਉਸ ਨੂੰ ਜਿਹੜਾ ਉਹ ਮੰਨ ਵੀ ਲੈਣ, ਜਿਵੇਂ ਫਲਸਤੀਨ ਦਾ ਇਸ਼ੂ ਹੈ ਜਾਂ ਦੂਸਰੇ ਨੇ, ਫਿਰ ਪਾਵਰ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕੌਂਸਲ ਕੋਲ ਹੁੰਦੀ ਹੈ, ਉਹਦੇ 'ਚ ਵੀਟੋ ਪਾਵਰ 5 ਵੀਟੋ ਵਿਲਡਿੰਗ ਮੈਂਬਰ ਨੇ, ਅਮਰੀਕਾ, ਰਸ਼ੀਆ, ਚਾਈਨਾ, ਫਰਾਂਸ, UK, ਉੱਥੇ ਉਹ ਕਿੱਲ ਹੋ ਜਾਂਦੀ। ਹੁਣ ਸਾਡਾ ਜਿਹੜੇ ਇਹ ਸਮਝਦੇ ਨੇ ਕਿ ਵੀ UN ਕਿਉਂ ਨਹੀਂ ਸਿੱਖਾਂ ਦੇ ਜਿਹੜਾ ਉਹਦਾ ਨੋਟਿਸ ਲੈਂਦੀ, ਕਿਉਂਕਿ ਸਾਡਾ ਇੰਡੀਆ ਇੱਕ ਇੰਡੀਪੈਂਡੈਂਟ ਸੋਵਰਨ ਮੁਲਕ ਹੈ, ਇਹ ਉਸ ਦੇ ਅੰਦਰੂਨੀ ਦਾਇਰਾ ਕਾਰ ਚਾਹੁੰਦਾ ਹੈ। ਔਰ ਜਦੋਂ ਤੱਕ ਕੋਈ ਮੁਲਕ ਸਾਡੀ ਬਾਂਹ ਨਹੀਂ ਫੜਦਾ ਜਾਂ ਕੋਈ, ਔਰ ਉਹਦੇ 'ਚ ਵੀ ਜੇ ਮੁਲਕ ਇੱਕ ਅੱਧਾ ਕੋਈ ਲੈ ਵੀ ਆਏ ਤੇ ਬਾਕੀ ਜਿਹੜੇ ਨੇ ਉਹਨਾਂ ਦੀ ਕਿਹਨੇ ਲੌਬੀ ਕਰਨੀ ਹੈ ਜਾਂ ਮੁਲਕ ਕੀ ਕਹਿਣਗੇ ਕਿ ਵੀ ਇਹਨਾਂ ਦਾ ਮੁਲਕ ਬਣਾ ਦਿਓ, ਇਵੇਂ ਨਹੀਂ ਹੈ। ਹਾਂ, ਜਿਹੜਾ ਦੂਸਰਾ ਪਲੇਟਫਾਰਮ ਹੈ, ਕਿਉਂਕਿ ਜਿਹੜਾ ਯੂਨਾਈਟਿਡ ਨੇਸ਼ਨਸ ਦਾ ਇਹ ਹੈੱਡਕੁਆਟਰ ਹੈ 193 ਮੁਲਕਾਂ ਦੇ ਨੁਮਾਇੰਦਿਆਂ ਦਾ, ਜਿਹਦੇ 'ਚ ਹਰ ਮੁਲਕ ਦੇ UN ਐਂਬੈਸਡਰ ਨੇ, ਉਹ ਨਿਊਯਾਰਕ ਦੇ ਵਿੱਚ ਹੈ। ਲੇਕਿਨ ਯੂਨਾਈਟਿਡ ਨੇਸ਼ਨਸ ਦੀ ਹਿਊਮਨ ਰਾਈਟਸ ਕਮੇਟੀ, ਜਿਹਨੂੰ ਕਦੇ ਹਿਊਮਨ ਰਾਈਟਸ ਕੌਂਸਲ ਕਿਹਾ ਜਾਂਦਾ ਸੀ, ਉਹ ਇੱਕ ਵੱਖਰਾ ਮਹਿਕਮਾ ਜਿਨ੍ਹਾਂ ਦੇ ਵਿੱਚ NGOs, ਜਿਨ੍ਹਾਂ ਨੂੰ ਨਾਨ ਗਵਰਨਮੈਂਟਲ ਆਰਗੇਨਾਈਜੇਸ਼ਨਸ ਕਿਹਾ ਜਾਂਦਾ ਹੈ, ਜਾਂ ਦੂਸਰੀਆਂ ਬਾਡੀਜ਼ ਵੀ, ਉਹ ਆਪਣੀ ਰਿਪਰੈਜ਼ੈਂਟੇਸ਼ਨ ਹਿਊਮਨ ਰਾਈਟਸ ਦੇ ਮੁੱਦੇ 'ਤੇ ਹਿਊਮਨ ਰਾਈਟਸ ਕਮੇਟੀ ਦੇ ਸਾਹਮਣੇ ਰੱਖ ਸਕਦੀਆਂ ਨੇ। ਔਰ ਇਸ ਹਿਊਮਨ ਰਾਈਟਸ ਕਮੇਟੀ ਦਾ ਅੱਜ ਕੱਲ੍ਹ ਜਿਹੜਾ ਸੈਸ਼ਨ ਖਾਸ ਤੌਰ 'ਤੇ ਇੰਡੀਆ ਨਾਲ ਰਿਲੇਟਡ ਅੱਜ ਉਸ ਦੀ ਜਿਹੜੀ ਹੈ ਉਸ ਦੇ ਉੱਤੇ ਗੱਲਬਾਤ ਹੋਣੀ ਸੀ। ਗੈਬਰੀਲਾ ਹੈਪਫੋਮ ਇਹ ਸੈਕਟਰੀ ਨੇ ਹਿਊਮਨ ਰਾਈਟਸ ਕਮੇਟੀ ਦੇ, ਔਰ ਪਹਿਲੀ ਵਾਰ ਹੈ ਕਿ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਭਾਰਤ ਦੇ ਵਿੱਚ, ਔਰ ਕਿਉਂਕਿ ਇਹ ਜਿਹੜਾ ਅੱਜ ਰਿਵਿਊ ਸੈਸ਼ਨ ਸੀ, ਇਹ ਇੰਟਰਨੈਸ਼ਨਲ ਕਨਵੈਨਸ਼ਨ ਔਨ ਸਿਵਲ ਐਂਡ ਪੋਲੀਟੀਕਲ ਰਾਈਟਸ ICC PR ਇਸ ਦੀ ਐਬਰੀਵੇਸ਼ਨ ਹੈ। ਇਸ ਵਿਸ਼ੇ ਤੇ ਸੀ ਕਿ ਕਿਵੇਂ ਇੰਡੀਆ ਨੇ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦਾ ਮਤਲਬ ਸਵੈ ਨਿਰਣੇ ਦਾ ਹੱਕ ਹੈ ਜਾਂ ਆਤਮ ਨਿਰਣੇ ਦਾ ਹੱਕ ਹੈ, ਇਸ ਕੋਵੈਨੈਂਟ ਨੂੰ ਰੈਟੀਫਾਈ ਨਹੀਂ ਕੀਤਾ ਹੋਇਆ, ਇਸ ਦੇ ਉੱਤੇ ਗੱਲ ਸੀ। ਲੇਕਿਨ ਇਹ ਗੱਲ ਤੋਂ ਪਹਿਲਾਂ ਇਸ ਵਾਰ ਵਰਲਡ ਸਿੱਖ ਪਾਰਲੀਮੈਂਟ ਨੇ ਬਹੁਤ ਮਿਹਨਤ ਕਰਕੇ, ਸਰ ਰਣਜੀਤ ਸਿੰਘ ਸਰਾਂ ਐਡਵੋਕੇਟ ਨੇ, ਉਹਨਾਂ ਨੇ ਆਲਰੇਡੀ, ਮੈਂ ਉਹਦੇ ਕੋਲ ਮੇਰੇ ਕੋਲ ਕੰਪਲੀਟ ਡਾਕੂਮੈਂਟ ਹੈ ਜਿਹੜਾ ਅੱਜ ਤੋਂ ਆਲਮੋਸਟ 2 ਹਫ਼ਤੇ ਪਹਿਲਾਂ ਯੂਨਾਈਟਿਡ ਨੇਸ਼ਨਸ ਦੀ ਹਿਊਮਨ ਰਾਈਟਸ ਕਮੇਟੀ ਦੇ ਸਾਹਮਣੇ ਜਿਹੜਾ ਇਹ ਰੱਖਿਆ ਗਿਆ ਸੀ, ਸ਼ਾਇਦ 28 ਪੇਜਿਸ ਦਾ ਇਹ ਪਾਰਟ ਹੈ ਕਿ ਇੰਡੀਆ ਨੇ ਕੀ ਵਾਇਲੇਸ਼ਨ ਕੀਤੀ ਔਰ ਸਿੱਖਾਂ ਦਾ ਕਿਵੇਂ ਕਲੇਮ ਹੈ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦਾ, ਖਾਲਿਸਤਾਨ ਦਾ ਪੂਰਾ ਕੇਸ ਇਹਦੇ 'ਤੇ ਬਿਲਡ ਕੀਤਾ ਹੈ। ਪਰ ਅੱਜ ਰਣਜੀਤ ਸਿੰਘ ਸਰਾਂ ਐਡਵੋਕੇਟ, ਉਹਨਾਂ ਦੀ ਅਗਵਾਈ ਦੇ ਵਿੱਚ ਅੱਡ-ਅੱਡ ਥਾਵਾਂ ਤੋਂ ਇੱਕ ਸਿੱਖ ਡੈਲੀਗੇਸ਼ਨ ਜਿਹੜਾ ਇਸ ਕਮੇਟੀ ਦੇ ਸਾਹਮਣੇ, ਉਹਨਾਂ ਨੇ ਇਹ ਜਿਹੜਾ ਆਲਰੇਡੀ ਜਿਹੜੀ ਉਹਨਾਂ ਨੂੰ, ਜਿਹਨੂੰ ਤੁਸੀਂ ਕੱਚਾ ਚਿੱਠਾ ਕਿਹਾ ਭਾਰਤ ਦਾ, ਇਹ ਦਿੱਤਾ ਹੋਇਆ ਸੀ ਹਿਊਮਨ ਰਾਈਟਸ ਕਮੇਟੀ ਨੂੰ,
ਉਹਨਾਂ ਦੇ ਯੂਨਾਈਟਿਡ ਨੇਸ਼ਨਸ ਦੇ ਵੈਬ ਪੇਜ ਦੇ ਉੱਤੇ ਜਿਹੜਾ ਇਹ ਲੋਡਡ ਸੀ, ਕੋਈ ਵੀ ਜਾ ਕੇ ਦੇਖ ਸਕਦਾ ਸੀ। ਪਰ ਅਸੀਂ ਇੰਤਜ਼ਾਰ ਕਰ ਰਹੇ ਸੀ ਕਿ ਜਿਸ ਦਿਨ ਇਸ ਦੇ ਉੱਤੇ ਗੱਲ ਹੋਏਗੀ ਉਸ ਦਿਨ ਹੀ ਗੱਲ ਕਰੀਏ। ਸੋ ਅੱਜ 15 ਜੁਲਾਈ ਦਾ ਦਿਨ ਹੈ ਔਰ ਅੱਜ ਇਸ ਦੇ ਉੱਤੇ ਜਿਹੜਾ ਡੈਲੀਗੇਸ਼ਨ ਇਨ ਪਰਸਨ ਵੀ ਉਹਨਾਂ ਨੇ ਜਾ ਕੇ ਇਸ ਤੇ ਡਿਸਕਸ਼ਨ ਕੀਤੀ ਔਰ ਵਰਲਡ ਸਿੱਖ ਪਾਰਲੀਮੈਂਟ ਨੇ ਇਸ ਦੇ ਉੱਤੇ ਜਿਹੜੀ ਅੱਜ ਪ੍ਰੈਸ ਰਿਲੀਜ਼ ਵੀ ਜਾਰੀ ਕੀਤੀ ਹੈ। ਪਰ ਔਰ ਅਸੀਂ ਦੱਸ ਦਈਏ ਕਿ ਜਿਵੇਂ ਭਾਰਤ ਦਾ ਪੂਰਾ ਅਮਲਾ ਫੈਲਾ ਇੱਥੇ ਯੂਨਾਈਟਿਡ ਨੇਸ਼ਨਸ 'ਚ ਜਿਹਨੂੰ ਪਰਮਾਨੈਂਟ ਐਂਬੈਸਡਰ ਵੀ ਪਰਮਾਨੈਂਟ ਰਿਪਰੈਜ਼ੈਂਟੇਟਿਵ ਵੀ ਕਹਿੰਦੇ ਨੇ ਜਾਂ ਐਂਬੈਸਡਰ ਟੂ UN ਵੀ ਕਹਿੰਦੇ ਨੇ, ਇਸੇ ਤਰ੍ਹਾਂ ਹਿਊਮਨ ਰਾਈਟਸ ਕਮੇਟੀ ਦੇ ਸਾਹਮਣੇ ਵੀ ਭਾਰਤ ਦਾ 32 ਬੰਦਿਆਂ ਦਾ ਸਟਾਫ ਹੈ ਪੂਰਾ, ਜਿਸ ਦੇ ਵਿੱਚ ਜਿਹੜੇ ਲੀਡ ਅਟਾਰਨੀ ਜਿਨ੍ਹਾਂ ਦੇ ਸਾਹਮਣੇ ਸਾਰਾ ਪਾਰਟ ਆਇਆ ਔਰ ਹੁਣ ਜਿਹੜਾ ਕਦੇ ਫੋਰਨ ਅਫੇਅਰਸ ਦਾ ਸਪੋਕਸਪਰਸਨ ਹੁੰਦਾ ਸੀ ਮਿਸਟਰ ਅਰਿੰਦਾਮ ਬਾਗਚੀ, ਉਹ ਹੁਣ ਐਂਬੈਸਡਰ ਐਂਡ ਪਰਮਾਨੈਂਟ ਰਿਪਰੈਜ਼ੈਂਟੇਟਿਵ ਆਫ ਇੰਡੀਆ ਟੂ UN ਇਨ ਜਨੀਵਾ। ਸੋ ਇਹ ਲੰਬਾ ਚੌੜਾ ਉਹਨਾਂ ਦੇ ਬਹੁਤ ਸਾਰੇ ਜਿਹੜੇ ਨੇ, ਕੋਈ ਜੁਆਇੰਟ ਸੈਕਟਰੀ ਹੈ, ਕੋਈ ਕੁਛ ਹੈ, ਇਸ ਲੈਵਲ ਦੇ ਆਲਮੋਸਟ 32 ਬੰਦਿਆਂ ਦਾ ਇਹ ਹੈ ਜਿਹੜਾ ਕਿ ਉਸ ਹਿਊਮਨ ਰਾਈਟਸ ਕਮੇਟੀ ਦੇ ਸਾਹਮਣੇ ਜਦੋਂ ਇਹ ਕੇਸ ਜਾਂਦਾ ਜਾਂ ਗਿਆ ਤਾਂ ਇਸ ਦੇ ਉੱਤੇ ਉਹਨਾਂ ਦੀ ਕੀ ਟੇਕ ਹੋਏਗੀ। ਔਰ ਇਹ ਹੁੰਦਾ ਤਾਂ ਫਾਰ ਰੈਕਡ ਸੇਕ ਹੀ ਹੈ ਕਿ ਵੀ ਜਦੋਂ ਕੱਲ੍ਹ ਨੂੰ ਸਾਡਾ ਕੇਸ ਬਿਲਟ ਹੋਣਾ ਤੇ ਇਹ ਸਾਰੇ ਜਿਹੜੇ ਸਬੂਤ ਨੇ ਔਰ ਖਾਸ ਤੌਰ ਤੇ ਜਿਹੜੀ ਪ੍ਰੈਜੈਂਟੇਸ਼ਨ ਹੈ ਰਣਜੀਤ ਸਿੰਘ ਸਰਾਂ ਦੀ ਅਗਵਾਈ ਥੱਲੇ ਦਿੱਤੀ ਗਈ, ਇਸ ਦੇ ਵਿੱਚ ਹੁਣ ਜਿਹੜੇ ਨਵੇਂ ਸੈੱਟ ਆਫ ਲਾਜ਼ ਬਣੇ ਨੇ ਜਿਨ੍ਹਾਂ ਦੇ ਥੱਲੇ ਅਸੀਂ ਦੇਖਿਆ ਕਿ ਕਿਵੇਂ ਉਹਨਾਂ ਨੇ ਰਾਜਸਥਾਨ ਦੇ ਵਿੱਚ ਇੱਕ ਸਿੱਖ ਧਾਰਮਿਕ ਜਿਹੜਾ ਧਰਮ ਪ੍ਰਚਾਰ ਕਮੇਟੀ ਦਾ ਵੀ, ਸ਼੍ਰੋਮਣੀ ਕਮੇਟੀ ਦਾ ਟਿੰਮਾ ਤੇਜਿੰਦਰਪਾਲ ਸਿੰਘ ਸ਼ਾਇਦ ਨਾਂ ਹੈ ਫਸਟ, ਉਹਨਾਂ ਦੇ ਖਿਲਾਫ ਕੇਸ ਰਜਿਸਟਰ ਕੀਤਾ ਹੈ। ਕਿਵੇਂ ਦੂਸਰਿਆਂ ਨੂੰ ਜਰਨਲਿਸਟ ਵੀ ਇਹਦੇ ਥੱਲੇ ਫੜੂੰਗੇ ਨੇ ਔਰ ਆਲਰੇਡੀ ਐਮਨੈਸਟੀ ਇੰਟਰਨੈਸ਼ਨਲ ਨੇ ਕਿਹਾ ਵੀ ਇਹ ਤਾਂ ਡਰੈਕੋਨੀਅਨ ਬਲੈਕ ਲਾਜ਼ ਨੇ, ਪਹਿਲਿਆਂ ਨਾਲੋਂ ਵੀ ਵਰਸਟ, ਇਹਨਾਂ ਨੂੰ ਰਿਪੀਲ ਕੀਤਾ ਜਾਏ। ਪਰ ਮੈਂ ਜਿਹੜੀ ਇਹਨਾਂ ਦੀ ਪ੍ਰੈਸ ਰਿਲੀਜ਼ ਹੈ ਵਰਲਡ ਸਿੱਖ ਪਾਰਲੀਮੈਂਟ ਦੀ, ਇਸ ਮੁੱਦੇ ਤੇ ਉਸ ਦਾ ਇੱਕ ਹਿੱਸਾ ਜ਼ਰੂਰ ਸ਼ੇਅਰ ਕਰਨਾ ਚਾਹਾਂਗਾ ਔਰ ਉਹਦਾ ਉਹਨਾਂ ਨੇ ਹੈਡਲਾਈਨ ਇਹ ਦਿੱਤੀ ਹੈ ਕਿ ਵੀ ਇਹ ਜਿਹੜੀ ਆਫੀਸ਼ੀਅਲ ਬਰੀਫਿੰਗ ਸੈਸ਼ਨ ਜਿਹੜਾ ਹੈ ਮੈਂਬਰਸ ਆਫ ਹਿਊਮਨ ਰਾਈਟਸ ਕਮੇਟੀ 15 ਜੁਲਾਈ ਨੂੰ ਹੋ ਰਿਹਾ ਜਨੀਵਾ 'ਚ, ਉਹਦੇ 'ਚ ਇਨ ਰਿਵਿਊ ਆਫ ਇੰਡੀਆ ਅੰਡਰ 1966 ਇੰਟਰਨੈਸ਼ਨਲ ਕੋਵੈਨੈਂਟ ਔਨ ਸਿਵਲ ਐਂਡ ਪੋਲੀਟੀਕਲ ਰਾਈਟਸ। ਇਹ ਕਿਉਂਕਿ ਜਦੋਂ ਅਸੀਂ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਕਹਿੰਦੇ ਹਾਂ 10 ਦਸੰਬਰ 1948 ਨੂੰ ਜਨਰਲਾਈਜ਼ਡ ਹਿਊਮਨ ਰਾਈਟਸ ਚਾਰਟਰ ਆਫ ਹਿਊਮਨ ਰਾਈਟਸ ਦਾ ਜਾਰੀ ਕੀਤਾ ਗਿਆ ਸੀ, ਲੇਕਿਨ 1966 ਦੇ ਵਿੱਚ ਜਿਹੜਾ ਇੰਟਰਨੈਸ਼ਨਲ ਕੋਵੈਨੈਂਟ ਹੈ ਸਿਵਲ ਐਂਡ ਪੋਲੀਟੀਕਲ ਰਾਈਟਸ ਦਾ, ਇਹਦੇ ਥੱਲੇ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਬੇਸਿਕ ਹੱਕ ਮੰਨਿਆ ਗਿਆ ਸੀ ਔਰ ਇਹਦੇ 'ਚ ਉਹਨਾਂ ਨੇ ਇਹ ਜਿਹੜਾ ਐਡਰੈਸ ਕੀਤਾ ਹੈ, ਡੀਅਰ ਮੈਂਬਰਸ ਆਫ ਹਿਊਮਨ ਰਾਈਟਸ ਕਮੇਟੀ, the World Sikh Parliament has for the first time delivered to you a Sikh perspective on the India's egregious breaches of the ICCPR, which have defined the decade-long conflict between the Sikhs and the Indian state. We hope it has assisted you in this important review process. You have our best wishes for a successful outcome that will help restore fundamental human rights to tens of millions of Sikhs and others in a conflict-ridden, dangerous region. So ਉਹਨਾਂ ਨੇ ਬੜਾ ਪੋਲਾਈਟਲੀ ਕਮੇਟੀ ਮੈਂਬਰਾਂ ਨੂੰ ਕਿਹਾ ਵੀ ਤੁਸੀਂ ਰਿਵਿਊ ਕਰ ਰਹੇ ਹੋ ਕਿ ਇੰਡੀਆ ਦਾ ਇੰਟਰਨੈਸ਼ਨਲ ਕਨਵੈਨਸ਼ਨ ਔਨ ਸਿਵਲ ਐਂਡ ਪੋਲੀਟੀਕਲ ਰਾਈਟਸ ਦੇ ਉੱਤੇ ਸਿੰਸ 1966 ਕੀ ਰੋਲ ਹੈ। ਉਹਨਾਂ ਨੇ ਕਿਹਾ ਅਸੀਂ ਇਸ ਤੁਹਾਡੀ ਰਿਵਿਊ ਕਮੇਟੀ ਦੇ ਸਾਹਮਣੇ ਇਹ ਸਿੱਖ ਕੇਸ ਵੀ ਪ੍ਰੈਜ਼ੈਂਟ ਕਰ ਰਹੇ ਔਰ ਤੁਸੀਂ ਦੇਖੋ ਕਿ ਭਾਈ ਕਿਵੇਂ ਉਹ ਸਿੱਖਾਂ ਨੂੰ ਕਈ ਦਹਾਈਆਂ ਤੋਂ ਜਿਸ ਟਕਰਾਅ ਕਨਫਲਿਕਟ ਦੇ ਵਿੱਚ ਸੁੱਟਿਆ ਗਿਆ ਉਹਦਾ ਉਸ ਨੇ ਉਸ ਸਾਰੇ ਖਿੱਤੇ ਨੂੰ ਕਿੰਨਾ ਖਤਰਨਾਕ ਬਣਾਇਆ ਹੈ। Many respected civil society organizations have contributed to this process. We thank them and hope to work with them in restoring ICCPR compliance in the face of an alarming lurch to fascist majoritarianism in India. Many of them have focused on individual rights. Our submission also addresses those, but we primarily urge the HRC to hold India to account for its blatant refusal to respect or even recognize the collective human rights of self-determination Article 1 of the ICCPR. ਹੁਣ ਇਹਨਾਂ ਨੇ ਵਰਲਡ ਸਿੱਖ ਪਾਰਲੀਮੈਂਟ ਨੇ ਐਲੈਬੋਰੇਟ ਕੀਤਾ ਹੈ
ਕਿ ਵੀ ਇਸ ਸਾਰੇ ਦੀ ਤਿਆਰੀ 'ਚ ਹੋਰ ਵੀ ਆਰਗੇਨਾਈਜੇਸ਼ਨਾਂ ਨੇ ਰੋਲ ਅਦਾ ਕੀਤਾ, ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਪਰ ਭਾਰਤ ਜਿਹੜਾ ਇੱਕ ਫਾਸ਼ਿਸਟ ਬਹੁ ਗਿਣਤੀਵਾਦ ਵੱਲ ਵੱਧ ਰਿਹਾ, ਔਰ ਇੱਥੇ ਜਿਹੜੀਆਂ ਪ੍ਰੈਜੈਂਟੇਸ਼ਨਸ ਨੇ ਇੰਡੀਵਿਜੂਅਲ ਹਿਊਮਨ ਰਾਈਟਸ ਦੀ ਗੱਲ ਤਾਂ ਹੁੰਦੀ ਹੈ, ਪਰ ਅਸੀਂ HRC ਦੇ ਸਾਹਮਣੇ, ਹਿਊਮਨ ਰਾਈਟਸ ਕਮੇਟੀ ਦੇ ਸਾਹਮਣੇ ਇੰਡੀਆ ਨੂੰ ਜ਼ਿੰਮੇਵਾਰ ਠਹਿਰਾਉਂਦੇ ਹਾਂ ਕਿ ਉਹਨਾਂ ਨੇ ਕਿਵੇਂ ਸਾਂਝੇ ਤੌਰ ਦੇ ਉੱਤੇ ਜਿਹੜੇ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਮੰਗਦੇ ਨੇ, ਜਿਵੇਂ ਸਿੱਖ ਨੇ, ਕਸ਼ਮੀਰੀ ਨੇ, ਨਾਗੇ ਨੇ, ਜਾਂ ਅੱਜ ਮਨੀਪੁਰੀ ਵੀ ਉਹਦੇ 'ਚ ਸ਼ਾਮਲ ਨੇ, ਉਹਨਾਂ ਦੇ ਹੱਕਾਂ ਨੂੰ ਕੁਚਲਿਆ ਹੋਇਆ ਹੈ, ਕਿਉਂਕਿ ਇੰਡੀਆ ਨੇ ਇੰਟਰਨੈਸ਼ਨਲ ਕਨਵੈਨਸ਼ਨ ਔਨ ਸਿਵਲ ਐਂਡ ਪੋਲੀਟੀਕਲ ਰਾਈਟਸ ਨੂੰ ਮੰਨਿਆ ਨਹੀਂ ਹੈ, ਜਾਂ ਅਜੇ ਤੱਕ ਮਾਨਤਾ ਨਹੀਂ ਦਿੱਤੀ ਹੈ। ਫਿਰ ਉਹਨਾਂ ਨੇ ਕਿਹਾ ਕਿ ਭਾਈ ਇੰਡੀਆਜ਼ ਫਾਰਮਲ ਰਿਜ਼ਰਵੇਸ਼ਨ ਅਗੇਂਸਟ ਆਰਟੀਕਲ 1 ਇਜ਼ ਸਿੰਪਲੀ ਅਨਐਕਸੈਪਟੇਬਲ, ਕਿ 1966 ਤੋਂ ਇਹ ਕੋਵੈਨੈਂਟ ਹੈ ਔਰ ਇੰਡੀਆ ਨੇ ਇਸ ਨੂੰ ਮੰਨਿਆ ਨਹੀਂ ਹੋਇਆ, ਇਹ ਜਿਹੜਾ ਨਾਮਨਜ਼ੂਰ ਹੈ। HRC ਹੈਜ਼ ਇਟਸੈਲਫ ਕਾਲਡ ਫਾਰ ਇੰਡੀਆ ਟੂ ਵਿਦਡਰਾ ਇਟ, ਕਿ ਵੀ ਜਿਹੜਾ ਆਬਜੈਕਸ਼ਨ ਕੀਤਾ ਇੰਡੀਆ ਨੇ, ਇਹ ਹਿਊਮਨ ਰਾਈਟਸ ਕਮੇਟੀ ਨੇ ਇੰਡੀਆ ਨੂੰ ਕਿਹਾ ਹੋਇਆ ਕਿ ਵੀ ਉਹਨੂੰ ਤੂੰ ਵਾਪਸ ਲਓ ਆਬਜੈਕਸ਼ਨਸ ਨੂੰ। The HRC has itself declared that individual human rights are ultimately dependent on respect for the right of self-determination. Now is the time to hold India to account. Bloody conflicts in Punjab, Kashmir, Nagaland, Assam, Manipur and elsewhere can and must be peaceably resolved in accordance with international law. Perpetrators of mass atrocities must be held to account. The ICCPR is the legal and humanitarian standard that should define these long overdue outcomes. ਹੁਣ ਇਹ ਸਾਰੇ ਦੇ ਵਿੱਚ ਇਹੀ ਉਹਨਾਂ ਨੇ ਇਕੱਲੇ ਸਿੱਖਾਂ ਦੀ ਗੱਲ ਨਹੀਂ ਕੀਤੀ, ਉਹਨਾਂ ਨੇ ਕਿਹਾ ਵੀ ਕਿਉਂਕਿ ਇੰਡੀਆ ਨੇ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੇ ਆਰਟੀਕਲ ਨੂੰ ਨਹੀਂ ਮੰਨਿਆ ਹੋਇਆ, ਨਤੀਜੇ ਦੇ ਤੌਰ ਦੇ ਉੱਤੇ ਪੰਜਾਬ, ਕਸ਼ਮੀਰ, ਨਾਗਾਲੈਂਡ, ਅਸਾਮ, ਮਨੀਪੁਰ ਔਰ ਹੋਰ ਥਾਵਾਂ 'ਤੇ ਵੀ ਜਿੱਥੇ ਕਿ ਇੰਟਰਨੈਸ਼ਨਲ ਲਾਅ ਦੇ ਤਹਿਤ ਪੀਸਫੁਲੀ ਇਸ਼ੂ ਰਿਜ਼ੋਲਵ ਹੋ ਸਕਦਾ ਹੈ, ਲੋਕਾਂ ਨੂੰ ਹੱਕ ਦੇ ਕੇ, ਉੱਥੇ ਇੰਡੀਆ ਡਿਨਾਇਲ ਮੋਡ 'ਚ ਹੈ। ਉਹ ਇਸ ਆਵਾਜ਼ ਨੂੰ ਬੰਦ ਕਰਨ ਲਈ ਜਿਹੜੀ ਲੋਕਾਂ ਦੀ ਆਜ਼ਾਦੀ ਦੀ ਨਿਕਲਦੀ ਹੈ, ਉਹ ਜ਼ੁਲਮਾਂ ਦਾ ਸਹਾਰਾ ਲੈਂਦਾ ਹੈ, ਔਰ ਇਹ ਜਿਹੜਾ ਇਹ ਹੁਣ ਵੇਲਾ ਆ ਗਿਆ ਕਿ ਇੰਡੀਆ ਨੂੰ ਇਹਦੇ ਲਈ ਜਵਾਬਦੇਹ ਬਣਾਇਆ ਜਾਏ। ਫਿਰ ਉਹਨਾਂ ਨੇ ਕਿਹਾ ਸਿੰਸ ਲੌਜਿੰਗ ਅਵਰ longer formal submission last month, India has adopted even more draconian criminal laws that came to force on 1st July. They will further criminalize human rights activists and dissent. They represent a direct attack on protections that ICCPR provides. For example, non-violent actions that simply encourage feelings of separatist activists will be punishable with the imprisonment. These are not the actions of a country that intends to abide by ICCPR obligations. The election in Punjab last month of a prominent Sikh self-determinist as an MP with a massive majority, even though he has been incarcerated without charge for over a year, suggests these new oppressive laws will be used extensively in Punjab. Amnesty International has called for their immediate repeal. So should the HRC. ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਉਹਨਾਂ ਨੇ ਇੰਡੀਆ ਨੇ ਹੱਕ ਤਾਂ ਕੀ ਦੇਣਾ ਸੀ, ਜਿਹੜੇ ਨਵੇਂ ਸੈਟ ਆਫ ਲਾਜ਼ ਲਿਆਂਦੇ ਨੇ, ਜਿਹੜੇ 1 ਜੁਲਾਈ ਤੋਂ ਲਾਗੂ ਕੀਤੇ ਨੇ, ਉਹਨਾਂ ਨੇ ਜਿਹੜੀ ਨਾਰਮਲ ਪੋਲੀਟੀਕਲ ਐਕਟੀਵਿਟੀ ਹੈ ਉਹਨੂੰ ਵੀ ਇਹ ਕਹਿ ਕੇ ਕਿ ਜਿਹਦੇ ਚੋਂ ਅਲਗਾਵਵਾਦ ਦੀ ਬੋ ਆਉਂਦੀ ਹੈ, ਕਿਸੇ ਨੂੰ ਵੀ ਉਮਰ ਕੈਦ ਦੇ ਸਕਦੇ ਨੇ, ਤੈਅ ਜ਼ਿੰਦਗੀ ਜੇਲ੍ਹ 'ਚ ਰੱਖ ਸਕਦੇ ਨੇ। ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜਾ ਔਰ ਸਾਹਮਣੇ ਹੈ ਵੀ ਪਿਛਲੇ ਜਿਹੜੀਆਂ ਇਲੈਕਸ਼ਨਾਂ ਹੋਈਆਂ, ਇੱਕ ਜਿਹੜੇ ਐਕਟਿਵਿਸਟ ਅੰਮ੍ਰਿਤਪਾਲ ਸਿੰਘ ਦਾ ਜ਼ਿਕਰ ਹੈ ਕਿ ਉਹ ਜਿੱਤੇ ਨੇ, ਲੇਕਿਨ ਉਹਨਾਂ ਨੂੰ ਇਨਕਾਰਸਰੇਟ ਜੇਲ੍ਹ 'ਚ ਰੱਖਿਆ ਹੋਇਆ ਹੈ। ਔਰ ਆਲਰੇਡੀ ਐਮਨੈਸਟੀ ਇੰਟਰਨੈਸ਼ਨਲ ਵੀ ਇਹ ਕਹਿ ਚੁੱਕੀ ਹੈ ਕਿ ਜਿਹੜੇ ਨਵੇਂ ਸੈਟ ਆਫ ਲਾਜ਼ ਨੇ ਇਹ ਅਗੇਂਸਟ ਦਾ ਵੈਲਿਊਜ਼ ਆਫ ਡੈਮੋਕ੍ਰੇਸੀ ਨੇ, ਔਰ ਇਹਨਾਂ ਨੂੰ ਰਿਪੀਲ ਕੀਤਾ ਜਾਏ। ਅਖੀਰਲਾ ਪੈਰਾਗ੍ਰਾਫ ਹੈ, ਇਨ ਰੀਸੈਂਟ ਮੰਥਸ India's murderous transnational repression targeting Sikh dissidents across the world has been exposed by US and Canadian authorities as well as the international media. The government of India is acting in a lawless manner that threatens people at home and abroad with open contempt for ICCPR standard,
such as the rights of life and freedom of expression। ਕਿ ਭਾਈ ਇਹ ਜਿਹੜਾ ਇੰਡੀਆ ਨੇ ਲੇਟਲੀ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਕੰਮ ਸ਼ੁਰੂ ਕੀਤਾ ਹੈ, ਜਿਹੜੇ ਸਿਆਸੀ ਵਿਰੋਧੀ ਨੇ ਉਹਨਾਂ ਨੂੰ ਨਿਸ਼ਾਨਾ ਬਣਾਉਣਾ, ਜਿਹਨੂੰ ਅਮਰੀਕਾ ਔਰ ਕੈਨੇਡਾ ਨੇ ਐਕਸਪੋਜ਼ ਕੀਤਾ ਹੈ, ਇੰਟਰਨੈਸ਼ਨਲ ਮੀਡੀਆ ਵੀ ਕਰ ਰਿਹਾ ਹੈ। ਔਰ ਗਵਰਨਮੈਂਟ ਆਫ ਇੰਡੀਆ ਜਿਹੜੀ ਹੈ ਬਿਲਕੁਲ ਲਾਲੈਸ ਮੈਨਰ ਦੇ ਨਾਲ ਵਿਦਿਨ ਕੰਟਰੀ ਵੀ ਔਰ ਬਾਹਰ ਵੀ ਜਿਹੜੀਆਂ ਆਵਾਜ਼ਾਂ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀਆਂ ਨੇ ਉਹਨਾਂ ਨੂੰ ਕ੍ਰਸ਼ ਕਰ ਰਹੀ ਹੈ। ਔਰ ਇਹਦੇ ਨਾਲ ਈਵਨ ਜਿਹੜਾ UN ਦਾ ਦਿੱਤਾ ਹੋਇਆ ਰਾਈਟ ਟੂ ਲਾਈਫ ਐਂਡ ਫਰੀडम ਆਫ ਐਕਸਪ੍ਰੈਸ਼ਨ ਹੈ ਉਹਦੀ ਵੀ ਵਾਇਓਲੇਸ਼ਨ ਹੈ। ਵੀ ਕਾਲ ਔਨ ਹਿਊਮਨ ਰਾਈਟਸ ਕਮੇਟੀ to counter this alarming disregard for international law and thereby help lay the foundations for conflict resolution and justice in a deeply troubled part of the world। ਕਿ ਭਈ ਅਸੀਂ ਹਿਊਮਨ ਰਾਈਟਸ ਕਮੇਟੀ ਨੂੰ ਕਹਿੰਦੇ ਹਾਂ ਕਿ ਇਹ ਜਿਹੜਾ ਇੰਡੀਆ ਧੱਜੀਆਂ ਉਡਾ ਰਿਹਾ ਇੰਟਰਨੈਸ਼ਨਲ ਲਾਅ ਦੀਆਂ, ਇਸ ਨੂੰ ਇੰਡੀਆ ਨੂੰ ਰੋਕਿਆ ਜਾਏ ਤਾਂ ਕਿ ਕਨਫਲਿਕਟ ਰੈਜ਼ੋਲੂਸ਼ਨ ਹੋਏ, ਜਿਹੜਾ ਝਗੜੇ ਦਾ ਅੰਤ ਹੋਏ। ਔਰ ਉਹ ਤਾਂ ਹੀ ਸੰਭਵ ਹੈ ਤਾਂ ਜੇ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਜਿਹਨੂੰ ਅਸੀਂ ਖਾਲਿਸਤਾਨ ਰੈਫਰੈਂਡਮ ਕਹਿੰਦੇ ਹਾਂ, ਇਹ ਹੱਕ ਪੰਜਾਬ, ਕਸ਼ਮੀਰ, ਅਸਾਮ, ਮਨੀਪੁਰ, ਨਾਗਾਲੈਂਡ ਇਹਨਾਂ ਲੋਕਾਂ ਨੂੰ ਦਿੱਤਾ ਜਾਏ। ਸੋ ਅਸੀਂ ਕਮੈਂਟ ਕਰਦੇ ਹਾਂ ਬਹੁਤ ਸਾਰੇ ਜਿਨ੍ਹਾਂ ਦਾ ਇਹ ਸੀ ਕਿ ਜੀ ਵਰਲਡ ਸਿੱਖ ਪਾਰਲੀਮੈਂਟ ਬੜੇ ਢੋਲ ਢਮੱਕੇ ਨਾਲ ਬਣੀ, ਕੀਤਾ ਕੀ ਹੈ। ਦੇਖੋ ਬਹੁਤ ਸਾਰਾ ਕੰਮ ਇਹ ਜੇ ਹੁਣ 28-30 ਸਫ਼ੇ ਦਾ ਕੇਸ ਪ੍ਰਿਪੇਅਰ ਕਰਨਾ ਹੈ ਤੇ ਕਿੰਨੇ ਹਫ਼ਤੇ, ਕਿੰਨੇ ਮਹੀਨੇ, ਕਿਹਨਾਂ ਤੱਕ ਪਹੁੰਚ, ਪੰਜਾਬ 'ਚੋਂ ਵੀ ਇਨਪੁਟ, ਔਰ ਫਿਰ ਜੇ ਹਿਊਮਨ ਰਾਈਟਸ ਕਮੇਟੀ ਤੱਕ ਜਾਣਾ ਹੈ। ਸੋ ਇਹ ਕੰਮ ਜਿਹੜੇ ਨੇ ਜਦੋਂ ਤੁਸੀਂ ਤੁਹਾਡੇ ਨਾਲ ਤੁਸੀਂ ਮੁਲਕਾਂ ਦੇ ਨਾਲ, ਮੁਲਕਾਂ ਦੀਆਂ ਸਰਕਾਰਾਂ ਨਾਲ ਮੱਥਾ ਲਾਇਆ ਹੋਏ ਔਰ ਉਹ ਸਿਸਟਮ ਜਿਹੜਾ ਜਮਹੂਰੀਅਤ ਦੇ ਨਾਂ ਥੱਲੇ ਔਰ ਕਿਤੇ ਵਪਾਰਕ ਚਾਂਸਾ ਦੇ ਕੇ ਕਿਤੇ ਹੋਰ ਕਿਸ ਕਿਸਮ ਦੇ ਤੌਰ ਤਰੀਕੇ ਇਹਨਾਂ ਨੇ ਅਪਣਾਏ ਹੋਏ ਨੇ ਸਿੱਖਾਂ ਦੀ ਆਵਾਜ਼ ਨੂੰ ਬੰਦ ਕਰਨ ਦੇ ਲਈ। ਸੋ ਅਸੀਂ ਵਰਲਡ ਸਿੱਖ ਪਾਰਲੀਮੈਂਟ ਨੂੰ ਇਸ ਯੂਨੀਕ ਪੇਸ਼ਕਦਮੀ ਦੇ ਉੱਤੇ ਮੁਬਾਰਕਬਾਦ ਦਿੰਦੇ ਹਾਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣ ਬ੍ਰੇਕ ਜਾਣ ਤੋਂ ਪਹਿਲਾਂ ਆਪਾਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 ਐਵਨਿਊ ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥੱਲੇ ਨੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।